ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਪੰਜਾਬ ਦੇ ਮੁੱਦਿਆਂ ਤੇ ਵਿਵਾਕੀ ਦੇ ਨਾਲ ਧੜੱਲੇ ਦੇ ਨਾਲ ਆਪਣੀ ਰਾਏ ਰੱਖਣ ਵਾਲੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 22 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਤਰਾਸਦੀ ਤੋਂ। ਗੱਲ ਕਰੀਏ ਹੜ੍ਹਾਂ ਦੀ। ਇੱਕ ਮੋਟੇ ਅੰਦਾਜ਼ੇ ਮੁਤਾਬਕ ਕੱਲ ਪ੍ਰਿੰਟ ਮੀਡੀਆ ਰਿਪੋਰਟ ਕਰ ਰਿਹਾ ਸੀ ਸ਼ਰਮਾ ਜੀ ਕਿ 1 ਲੱਖ ਏਕੜ ਫਸਲ ਡੁੱਬ ਚੁੱਕੀ ਆ ਤੇ ਸੈਂਕੜੇ ਪਿੰਡ ਪਾਣੀ ਦੇ ਜਿਹੜੇ ਮਾਰ ਹੇਠ ਨੇ। ਕਈ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਆਪਾਂ ਵੀ ਜ਼ਿਕਰ ਕੀਤਾ ਸੀਗਾ ਵੀ ਫਲਾਂ ਜ਼ਿਲ੍ਹਿਆਂ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਮਾਰ ਹੈ, ਉਹ ਹੜ੍ਹ ਪ੍ਰਭਾਵਿਤ ਨੇ। ਲੋਕਾਂ ਦੀਆਂ ਮੰਜੀ ਪੀੜੀਆਂ, ਪਸ਼ੂ ਭਾਰਾ, ਹੋਰ ਸਾਰਾ ਕੁਛ ਦਾਣਾ ਫੱਕਾ ਜੋ ਵੀ ਉਹਨਾਂ ਨੇ ਰੱਖਿਆ ਸੀ ਡੁੱਬ ਚੁੱਕਿਆ। ਲੋਕ ਆਪ ਛੱਤਾਂ ਤੇ ਚੜੇ ਬੈਠੇ ਨੇ, ਪਰ ਕਹਿੰਦੇ ਮੁੱਖ ਮੰਤਰੀ ਸਾਹਿਬ ਦਾ ਨਾਲੋਂ ਨਾਲ ਫੋਟੋ ਸੈਸ਼ਨ ਵੀ ਚੱਲ ਰਿਹਾ। ਪ੍ਰਵੀਨ ਜੀ, ਬਿਲਕੁਲ ਕੋਈ ਦੋ ਰਾਏ ਨਹੀਂ ਕਿ ਪੰਜਾਬ ਇਸ ਮੌਕੇ ਹੜ੍ਹ ਦੀ ਮਾਰ ਹੇਠ ਹੈ ਜੀ। ਸਾਡੇ ਘੱਟੋ ਘੱਟ 7 ਜ਼ਿਲ੍ਹੇ ਤਾਂ ਪੂਰੀ ਤਰ੍ਹਾਂ ਤੋਂ ਪ੍ਰਭਾਵਿਤ ਨੇ। ਔਰ 150 ਤੋਂ ਵੱਧ ਪਿੰਡ ਲਗਭਗ ਡੁੱਬ ਚੁੱਕੇ ਨੇ, ਜਿਹਨਾਂ ਨੂੰ ਤੁਸੀਂ ਡੁੱਬਿਆਂ ਪਿੰਡਾਂ 'ਚ ਕਹਿ ਸਕਦੇ ਜੀ। ਤੇ ਬਿਲਕੁਲ ਦਰੁਸਤ ਹੈ ਕਿ ਮੀਡੀਆ ਦੀਆਂ ਰਿਪੋਰਟਾਂ ਦੇ ਅਨੁਸਾਰ 1 ਲੱਖ ਏਕੜ ਤੋਂ ਵੱਧ ਖੇਤਾਂ ਦੇ ਵਿੱਚ ਪਾਣੀ ਫਿਰ ਚੁੱਕਿਆ ਜੀ। ਪਾਣੀ ਫਿਰਨ ਕਰਕੇ ਫਸਲ ਪਾਣੀ 'ਚ ਡੁੱਬੀ ਹੋਈ ਹੈ। ਸਹੀ। ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜਦੋਂ ਮੁੱਖ ਮੰਤਰੀ ਨਹੀਂ ਬਣੇ ਸੀ ਤਾਂ ਇਹ ਕਹਿੰਦੇ ਹੁੰਦੇ ਸੀ ਕਿ ਵੀ ਕਿਆ ਗਰਦਾਵਰੀਆਂ ਕੀ ਹੁੰਦੀਆਂ, ਗਰਦਾਵਰੀ ਦੀ ਕੀ ਲੋੜ ਹੈ, ਐ ਖੁੱਲੀ ਅੱਖ ਨਾਲ ਦਿਖਦਾ ਹੈ, ਜਿੰਨਾ ਨੁਕਸਾਨ ਹੈ ਤੁਰੰਤ ਜਾਰੀ ਕਰੋ। ਵੀ ਹੁਣ ਅੱਖਾਂ ਬੰਦ ਹੋ ਗਈਆਂ, ਹੁਣ ਅੱਖਾਂ ਖੁੱਲਦੀਆਂ ਨਹੀਂ। ਅੱਖਾਂ ਖੋਲਣ ਦੀ ਸਵੇਰੇ ਸ਼ਾਮ ਲੈਣੇ, ਫਿਰ ਕਿਉਂ ਨਹੀਂ ਖੁੱਲਦੀ? ਸਹੀ ਹੈ, ਉਸੇ ਅੱਖ ਨਾਲ ਦੇਖੋ ਤਾਂ ਸਹੀ। ਕੱਲੇ ਪਿੰਡ ਬਾਰੇ ਰਿਪੋਰਟ ਹੈ, ਮੀਡੀਆ 'ਚ ਰਿਪੋਰਟ ਹੈ, ਚੈਨਲਾਂ ਤੇ ਰਿਪੋਰਟ ਹੈ, ਸੋਸ਼ਲ ਮੀਡੀਆ ਤੇ ਰਿਪੋਰਟ ਹੈ ਨਾ। ਤੇ ਤੁਹਾਡੇ ਅਧਿਕਾਰੀਆਂ ਨੇ ਵੀ ਕੁਝ ਪੰਨੇ ਕਾਲੇ ਕੀਤੇ ਨੇ ਤੇ ਉਹਦੇ ਆਧਾਰ ਤੇ ਉਹਨਾਂ ਨੂੰ ਪੈਸੇ ਜਾਰੀ ਕਰ ਦਿਓ ਕਿ ਹਾਂ ਭਾਈ ਇਸ ਬਲਾਕ ਦੀ ਇੰਨੇ ਏਕੜ ਜ਼ਮੀਨ ਡੁੱਬੀ ਆ, ਉਹਦੇ ਮਾਲਕ ਨੇ ਸਾਰਾ ਰਿਕਾਰਡ ਤੁਹਾਡੇ ਕੋਲ ਪਿਆ, ਕਰੋ ਜਾਰੀ, ਆਚੋ ਕਰਾ ਲਿਓ ਗਰਦਾਵਰੀ ਜਿਹੜੀ ਕਰਾਉਣੀ ਹੈ ਜੀ। ਫਿਰ ਫਰਕ ਕੀ ਹੈ ਜੀ ਪਹਿਲੇ ਔਰ ਤੁਹਾਡਿਆਂ ਦੇ? ਤੁਹਾਡੇ ਤਾਂ ਪਿਛਲੇ ਦਾਅਵੇ ਵਾਅਦੇ ਵੀ ਹਵਾ ਹੋ ਗਏ। ਵੀ ਪਿਛਲੇ ਜਿਹੜੀਆਂ ਸਰਕਾਰਾਂ ਨੇ ਲੋਕਾਂ ਨਾਲ ਧੋਖਾ ਕੀਤਾ, ਹੜ੍ਹਾਂ ਦੇ ਨਾਂ ਤੇ ਵੀ ਕਮਾਇਆ, ਖਾਧਾ, ਲੁੱਟਿਆ, ਹੈ ਨਾ। ਲੋਕ ਤਾਂ ਉਹਨਾਂ ਨੂੰ ਤੋੜ ਚੁੱਕੇ ਨੇ। ਲੋਕ ਹੋਰ ਕੀ ਕਰ ਦੇਣ? ਸਹੀ ਹੈ, ਬਿਲਕੁਲ। ਲੋਕਾਂ ਨੇ ਤੁਹਾਨੂੰ ਚੁਣਤਾ ਤੇ ਤੁਸੀਂ ਕੀ ਕਰ ਰਹੇ ਹੋ ਜਨਾਬ? ਮੁਰਗੀ ਤੇ ਬੱਕਰੀ ਦੀ ਗੱਲ ਕਰਕੇ ਅਜੇ ਤੱਕ ਕਿਸੇ ਨੂੰ ਰੁਪਈਆ ਨਹੀਂ ਮਿਲਿਆ। ਤੇ ਹੁਣ ਜਦੋਂ 150 ਪਿੰਡ ਮਾਰ ਹੇਠ ਨੇ ਤਾਂ ਪਹਿਲਾਂ ਅਫਸਰ ਗਏ, ਫਿਰ ਅਧਿਕਾਰੀ ਗਏ, ਉਸ ਥਾਂ ਤੇ ਖੜੇ ਜਿੱਥੇ ਪੈਂਟ ਨੂੰ, ਬੂਟ ਨੂੰ ਵੀ ਮਿੱਟੀ ਨਾ ਲੱਗ ਜਾਵੇ। ਸਹੀ ਗੱਲ। ਉੱਥੋਂ ਦੇਖ ਕੇ ਮੁੜਿਆ ਏ, ਕਾਗਜ਼ਾਂ ਤੇ ਰਿਪੋਰਟ ਬਣ ਗਈ। ਠੀਕ ਆ। ਮੰਤਰੀ ਆਏ, ਮੰਤਰੀਆਂ ਨੇ ਉਹ ਕਿਸ਼ਤੀਆਂ ਚੁਣੀਆਂ ਜਿਹੜੀਆਂ ਲੋਕਾਂ ਦੇ ਰਾਹਤ ਲਈ ਲਿਆਂਦੀਆਂ ਗਈਆਂ ਸੀ। ਅੱਛਾ। ਤੇ ਉਹਨਾਂ 'ਚ ਗੇੜਾ ਕੱਢਿਆ ਤੇ ਮੁੜ ਗਏ। ਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਜੀ ਆਏ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਮੀਡੀਆ ਨੂੰ ਮੁਖਾਤਬ ਹੋ ਰਹੇ ਸੀ ਕਿ ਇਹਨਾਂ ਦੇ ਨਾਲ ਮੰਤਰੀ ਸੀ ਗੋਇਲ ਸਾਹਿਬ, ਕੀ ਆ ਉਹ, ਹੈ ਨਾ। ਹਾਂਜੀ। ਤੇ ਉਹ ਜਿੱਦਾਂ ਹੀ ਬੋਲਣ ਤੇ ਮੁੱਖ ਮੰਤਰੀ ਸਾਹਿਬ ਨੂੰ ਕਾਹਲੀ ਸੀ ਕਿ ਉਧਰੋਂ, ਹੈ ਨਾ, ਮਤਲਬ ਮਸ਼ੀਨ ਆ ਗਈ ਤੇ ਮੈਂ ਤਾਂ ਫੋਟੋ ਖਿਚਾਉਣੀ ਆ। ਉਹ ਸੀਨ ਦੇਖਣ ਵਾਲਾ ਹੈ ਕਿ ਇੱਕ ਕੈਮਰਾਮੈਨ ਭਗਵੰਤ ਮਾਨ ਦੇ ਮੂਹਰੇ ਆ, ਇੱਕ ਪਿੱਠ ਪਿੱਛੋਂ ਲੈ ਰਿਹਾ ਤੇ ਮੁੱਖ ਮੰਤਰੀ ਦੋਏ ਹੱਥ ਆਪਣੇ ਲੱਕ ਤੇ ਰੱਖ ਕੇ ਐਕਸ਼ਨ 'ਚ ਫੋਟੋ ਖਿਚਾ ਰਿਹਾ ਕਿ ਮੈਂ ਬਹੁਤ ਫਿਕਰ 'ਚ ਦੇਖ ਰਿਹਾ ਸਾਰਾ ਕੁਝ। ਇਹ ਫੋਟੋ ਸੈਸ਼ਨ ਦਾ ਸਮਾਂ। ਸਹੀ ਹੈ। ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਮੀਂਹ ਹੈ ਉਹਦੇ ਵਿੱਚ ਮਨੁੱਖੀ ਕੁਤਾਹੀ ਵੱਡਾ ਕਾਰਨ ਹੈ।
ਤੇ ਮਨੁੱਖੀ ਕੋਤਾਹੀ ਦੇ ਵਿੱਚ ਸਿਸਟਮ ਦੀ ਕੋਤਾਹੀ ਕਿਤੇ ਵੱਡੀ ਹੈ। ਸਹੀ ਗੱਲ, ਬਿਲਕੁਲ ਪ੍ਰਵੀਨ ਜੀ, ਕੋਈ ਪੰਜਾਬ 'ਚ ਇਹੋ ਜਿਹੇ ਮੀਂਹ ਨਹੀਂ ਪਏਗੇ ਕਿ ਉਸ ਮੀਂਹ ਨਾਲ ਹੜ੍ਹ ਆਇਆ ਹੋਵੇ। ਸਹੀ, ਆਪਾਂ ਪਹਿਲਾਂ ਵੀ ਚਰਚਾ ਕੀਤੀ। ਇਹ ਮੀਂਹ ਸਿਰਫ ਤੇ ਸਿਰਫ ਉੱਪਰ ਪਹਾੜਾਂ 'ਚ ਵੱਧ ਪਏ, ਬੱਦਲ ਫਟਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ। ਵਾਤਾਵਰਨ ਦੱਸਦੇ ਨੇ ਕਿ ਜਿਸ ਤਰ੍ਹਾਂ ਕੁਦਰਤ ਨਾਲ ਛੇੜਖਾਨੀ ਹੋ ਰਹੀ ਹੈ, ਉਹਦਾ ਨਤੀਜਾ ਇਹ ਬੱਦਲ ਫਟਣ ਦੀਆਂ ਘਟਨਾਵਾਂ ਦਾ ਵਧਣਾ। ਤੇ ਉਹ ਤੋਂ ਬਾਅਦ ਫਿਰ ਬਲਕ 'ਚ ਪਾਣੀ ਇਕੱਠਾ ਹੁੰਦਾ, ਪਰ ਸਾਡੀਆਂ ਡੈਮਾਂ ਦੀਆਂ ਟੀਮਾਂ ਨੇ ਜਿਹੜੀਆਂ BBMB ਦੀਆਂ ਕੰਟਰੋਲ ਕਰਨ ਵਾਲੀਆਂ ਹੈ ਨਾ, ਉਹ ਸਾਰੀਆਂ ਡੀਕਦੀਆਂ ਰਹਿੰਦੀਆਂ ਕਿ ਜਦੋਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾਓ ਫਿਰ ਪਾਣੀ ਛੱਡਣਾ ਵੀ ਇੱਕੋ ਦਮ। ਕੱਲ ਹਿਮਾਚਲ ਦੇ ਮੁੱਖ ਮੰਤਰੀ ਵੀ ਮੀਡੀਆ 'ਚ ਸਾਹਮਣੇ ਲਿਆ ਰਹੇ ਸੀ ਆਪਣਾ ਇਹ ਪੱਖ, ਆਪਣੀ ਬੈਠਕ ਕਰਨ ਤੋਂ ਬਾਅਦ। ਉਹ ਕਹਿੰਦੇ ਵੀ ਸਾਡਾ ਹੀ ਪਾਣੀ ਲੋੜ ਤੇ ਸਾਨੂੰ ਪੂਰਾ ਨਹੀਂ ਮਿਲਦਾ, ਇਹ ਰੋਕ ਕੇ ਰੱਖਦੇ ਨੇ। ਤੇ ਕਿਹੜੀ ਤਕਨੀਕ ਹੈ, ਜਦੋਂ ਇਹਨਾਂ ਨੂੰ ਲੱਗਦਾ ਕਿ ਹੁਣ ਛੱਡ ਦੋ ਤੇ ਇੱਕੋ ਦਮ ਛੱਡਦੇ ਨੇ ਤੇ ਸਾਨੂੰ ਇਹ ਨੁਕਸਾਨ ਕਰਦੇ ਨੇ ਸਾਡੀ ਪਾਣੀ। ਸਹੀ ਹੈ। ਤੇ ਕੋਈ ਸਿਸਟਮ ਹੀ ਕਿਉਂ ਨਹੀਂਗਾ? ਮਤਲਬ ਅੱਜ ਟੈਕਨੋਲੋਜੀ ਦੇ ਅਸੀਂ ਜਿਸ ਯੁੱਗ 'ਚ ਜੀ ਰਹੇ ਹਾਂ, ਉੱਥੇ ਤੁਹਾਡੇ ਕੋਲ ਪਹਿਲਾਂ ਤੋਂ ਅੰਦਾਜ਼ਾ ਹੋਣਾ ਚਾਹੀਦਾ ਕਿ ਪਾਣੀ ਕਿੰਨਾ ਹੋਰ ਆਉਣਾ ਹੈ, ਕਦੋਂ ਤੱਕ ਆਉਣਾ ਹੈ, ਕਿਸ ਰਫ਼ਤਾਰ 'ਚ ਆਉਣਾ ਹੈ, ਕਿਸ ਮਦਾਦ 'ਚ ਆਉਣਾ ਹੈ, ਤੇ ਉਹਦੇ ਹਿਸਾਬ ਨਾਲ ਤੁਸੀਂ ਹੌਲੀ ਹੌਲੀ ਰਿਲੀਜ਼ ਕਰੋ। ਜਿੰਨਾ ਬਿਆਸ ਦੇ ਕੰਢਿਆਂ ਵਾਲੇ ਤੇ ਜਿੰਨਾ ਸਤਲੁਜ ਦੇ ਕੰਢਿਆਂ ਵਾਲੇ ਲੋਕ ਲਗਭਗ ਮਾਰੇ ਗਏ, ਜਦ ਉਹ ਫਿਰ ਪੈਰਾਂ ਸਿਰ ਹੁੰਦੇ ਨੇ, ਅਗਲਾ ਹੜ ਫਿਰ ਆਉਂਦਾ। ਕੋਈ ਇੱਕ ਵਾਰ ਹੋ ਕਰ ਲਈ ਤਾਂ ਤੁਸੀਂ ਤਿਆਰੀ ਕਰੋ। ਨਾ ਤੁਹਾਡੇ ਸੂਏ ਸਾਫ਼, ਨਾ ਤੁਹਾਡੇ ਚੋਏ ਸਾਫ਼ ਹੈ, ਨਾ ਤੁਹਾਡੀ ਡਰੇਨ ਸਿਸਟਮ ਹੈ, ਨਾ ਤੁਹਾਡੇ ਦਰਿਆਵਾਂ ਦੇ ਕੰਢਿਆਂ ਤੋਂ ਕਬਜ਼ਾ ਹਟਾਇਆ, ਨਾ ਤੁਸੀਂ ਬੰਨ ਮਜ਼ਬੂਤ ਕੀਤੇ ਹੈ, ਤੇ ਫਿਰ ਕੀਤਾ ਕੀ ਹੈ ਜਨਾਬ? ਚੁਟਕਲਿਆਂ ਨਾਲ ਸੂਬਾ ਨਹੀਂ ਚੱਲਦਾ ਮੁੱਖ ਮੰਤਰੀ ਸਾਹਿਬ। ਕਿੰਨੀ ਦੇਰ ਸੁਣਾਓਗੇ? ਹੋਰ ਸੁਣ ਲੂਗਾ ਪੰਜਾਬ ਸਾਹਿਬ ਸਵਾ ਸਾਲ, 1.5 ਸਾਲ, ਉਸ ਤੋਂ ਬਾਅਦ ਕੀ ਕਰਨਾ ਹੈ, ਇਹ ਸੋਚ ਕੇ ਰੱਖਿਓ ਜੀ। ਬਿਲਕੁਲ। ਤੇ ਗੱਲ ਇਹ ਵੀ ਹੈ ਨਾ ਵੀ ਉਹ ਸ਼ਰਮਾ ਜੀ, ਆਪਾਂ ਹਰ ਵਾਰੀ ਗੱਲ ਕਰਦੇ ਹੁੰਦੇ ਆ ਵੀ ਜਦੋਂ ਹੜ੍ਹਾਂ ਤੋਂ ਪਹਿਲਾਂ ਜਾਂ ਕਹਿ ਲਓ ਮੀਂਹਾਂ ਤੋਂ ਪਹਿਲਾਂ ਟੁੱਟੀ ਜੀ ਕਿਸ਼ਤੀ ਦੇ ਲਾਗੇ 4-5 ਅਫਸਰ ਖੜ ਕੇ ਕਹਿ ਦਿੰਦੇ ਹੜ੍ਹਾਂ ਦਾ ਪ੍ਰਬੰਧਾਂ ਦਾ ਲਿਆ ਜਾਇਜ਼ਾ। ਤੇ ਜੇ ਜਾਇਜ਼ਾ ਲਿਆ ਤੁਸੀਂ ਤੇ ਲੋਕ ਤਾਂ ਡੁੱਬ ਰਹੇ ਨੇ, ਜਾਇਜ਼ਾ ਕਾਹਦਾ ਲਿਆ ਫਿਰ ਤੁਸੀਂ? ਉਹੀ ਗੱਲ ਵੀ ਫਾਰਮੈਲਿਟੀ ਕਰ ਦਿੰਦੇ ਹੋ ਹਾਈ ਵਾਰੀ। ਤੇ ਜਿਹੜੇ ਇੰਨੀਆਂ ਸ਼ਰਮਾ ਜੀ ਤਨਖਾਹਾਂ ਲੈਂਦੇ ਨੇ ਲੋਕ, ਕੁਰਸੀਆਂ ਤੋੜਦੇ ਨੇ ਉੱਥੇ ਬਹਿ ਕੇ, ਪੰਜਾਬ ਦੇ ਲੋਕਾਂ ਸਿਰ ਬੋਝ ਨੇ, ਤੇ ਪੰਜਾਬ ਦੇ ਲੋਕਾਂ ਨੂੰ ਪਾਣੀ 'ਚ ਰੋੜਦੇ ਨੇ। ਉਹ ਫਿਰ ਲੱਗਦੇ ਕੀ ਹੈ ਸਾਡੇ, ਜਦੋਂ ਉਹਨਾਂ ਨੂੰ ਨਾ ਉਹਨਾਂ ਕੋਲ ਅਸੈਸਮੈਂਟ ਹੈ, ਨਾ ਉਹਨਾਂ ਕੋਲ ਕੋਈ ਰਿਪੋਰਟ ਹੈ। ਇਹ ਡੀਕਦੇ ਨੇ ਪ੍ਰਵੀਨ ਜੀ ਕਿ ਅਜਿਹੀ ਆਪਦਾ ਆਵੇ ਤੇ ਉਹਦੇ ਵਿੱਚੋਂ ਆਪਣੀਆਂ ਜੇਬਾਂ। ਬਸ ਬਿਲਕੁਲ। ਅਗਲੀ ਗੱਲ ਕਰੀਏ ਇਹਨਾਂ ਦੀ, ਕੋਈ ਇਨਕਲਾਬ ਦੀ ਕੋਈ ਗੱਲ ਕਰ ਲਈਏ ਆਪਾਂ। ਕੱਲ ਵੀ ਤੁਸੀਂ ਇਸ਼ਾਰਾ ਕੀਤਾ ਸੀਗਾ ਤੇ ਤੁਸੀਂ ਇਸ ਪਹਿਲੂ ਨੂੰ ਛੋਇਆ ਵੀ ਸੀਗਾ, ਮੈਨੂੰ ਚੰਗੀ ਤਰ੍ਹਾਂ ਯਾਦ। ਆਪਾਂ ਗੱਲ ਕਰ ਰਹੇ ਸੀਗੇ, ਕਹਿੰਦੇ ਪਿੰਡੋ ਪਿੰਡੀ ਕਰਾਤੀ ਭਾਜਪਾ ਦੀ ਚਰਚਾ, ਵਾਹ ਮਾਨ ਸਰਕਾਰੇ। ਉਹ ਭਾਜਪਾ ਜੀ ਨੂੰ ਪਿੰਡਾਂ 'ਚ ਕੋਈ ਵੜਨ ਨਹੀਂ ਦਿੰਦਾ ਸੀ, ਅੱਜ ਪਿੰਡਾਂ ਵਾਲੇ ਉਹਨਾਂ ਦੀ ਹਮਦਰਦੀ ਕਰ ਰਹੇ ਨੇ ਜੀ। ਪ੍ਰਵੀਨ ਜੀ, ਜਦੋਂ ਇਹ ਮੁੱਦਾ ਥੋੜਾ ਜਿਹਾ ਸ਼ੁਰੂ ਹੋਇਆ, ਮੈਂ ਉਸੇ ਸਮੇਂ ਤੋਂ ਇਸ ਪੱਖ ਤੋਂ ਗੱਲ ਕਰ ਰਿਹਾ ਸੀ ਕਿ ਮੈਨੂੰ ਇਹ ਫਿਕਸ ਮੈਚ ਲੱਗਦਾ, ਮੈਨੂੰ ਇਹ ਮਿਲ ਕੇ ਖੇਡੀ ਸਿਆਸਤ ਲੱਗਦੀ ਹੈ, ਇਹ 2027 ਦੀ ਰਾਜਨੀਤਿਕ ਤੌਰ ਤੇ ਵਸਾਈ ਗਈ ਵਿਸਾਰਤ ਲੱਗਦੀ ਹੈ। ਇਹਦੇ ਵਿੱਚ ਦਿੱਲੀ ਵਾਲੇ ਨੀਤੀ ਘਾੜਿਆਂ ਦਾ ਵੱਡਾ ਰੋਲ ਹੈ, ਜਿਹਦੀ ਭਗਵੰਤ ਮਾਨ ਨਾਲ ਜਰਾਨਾ ਜਿਹੜਾ ਕਹਿੰਦਾ ਮੈਂ ਤਾਂ ਚੋਣ ਦਾ ਚਾਣਕਿਆ ਅਮਿਤ ਸ਼ਾਹ, ਸੋ ਉਹਦੇ ਨਾਲ ਭਗਵੰਤ ਮਾਨ ਡਿੱਟਦਾ। ਇਹਦਾ ਮਤਲਬ ਪੰਜਾਬ 'ਚ ਬੀਜੇਪੀ ਨੂੰ ਪੱਕੇ ਪੈਰੀ ਕਰਨ ਤੁਸੀਂ ਰੋਲ ਨਿਭਾ ਰਹੇ। ਕੋਈ ਸ਼ੱਕ ਨਹੀਂ ਕਿ ਬੀਜੇਪੀ ਕੇਂਦਰੀ ਯੋਜਨਾਵਾਂ ਲੋਕਾਂ 'ਚ ਲੈ ਕੇ ਜਾ ਰਹੀ ਹੈ, ਤੇ ਜੇ ਉਹਨਾਂ ਨੂੰ ਲਾਭ ਮਿਲਦਾ ਹੈ ਜਾਂ ਮਿਲਣ ਲੱਗਿਆ ਜਾਂ ਨਹੀਂ ਮਿਲਿਆ, ਤੇ ਹੁਣ ਖਿੱਚੋ ਤਾਂ ਰਹੀ ਹੈ ਪੁਲਿਸ ਦੀ, ਫੜੋ ਫੜੀ ਹੋ ਰਹੀ ਹੈ ਬੀਜੇਪੀ ਲੀਡਰਾਂ ਦੀ, ਤਾਂ ਉਹ ਘਰ ਤਾਂ ਇੱਕ ਵਾਰ ਸੋਚੂਗਾ ਕਿ ਬਈ ਸਾਨੂੰ ਤਾਂ ਅਗਲੇ ਕੁਝ ਦੇਣ ਆਏ ਸੀ, ਆ ਭਗਵੰਤ ਮਾਨ ਦੀ ਸਰਕਾਰ ਨੇ ਲੈਣ ਨਹੀਂ ਦਿੱਤਾ। ਇਹਦਾ ਮਤਲਬ ਬੀਜੇਪੀ ਦੀ ਮਜ਼ਬੂਤੀ ਹੋ ਗਈ। ਸਹੀ। ਸਰਕਾਰੀ ਯੋਜਨਾ ਸਰਕਾਰਾਂ ਨੇ ਲਾਗੂ ਕਰਨੀ ਹੁੰਦੀ ਹੈ। ਜੇ ਕੇਂਦਰ ਸਰਕਾਰ ਦੀ ਯੋਜਨਾ ਸੂਬਾ ਸਰਕਾਰ ਲਾਗੂ ਕਰ ਦੇਵੇ, ਇਹਦੇ ਵਿੱਚ ਪਾਰਟੀ ਕਿੱਥੋਂ ਆ ਜਾਂਦੀ ਹੈ? ਤੇ ਜੇ ਅਗਲਿਆਂ ਦੀ ਪਾਰਟੀ ਘਰੋਂ ਘਰੀ ਫਿਰ ਰਹੀ ਹੈ, ਤੇ ਜੇ ਤੁਸੀਂ ਉਹ ਯੋਜਨਾ ਹੁੰਦੀਆਂ ਤਾਂ ਉਹਨਾਂ ਨੂੰ ਲੋਕ ਬੂਹਾ ਕਾਹਨੂੰ ਖੋਲਦੇ, ਉਹਨਾਂ ਨੂੰ ਪੁੱਛਦੇ ਕਾਹਨੂੰ, ਉਹਨਾਂ ਕੋਲ ਫਾਰਮ ਕਾਹਨੂੰ ਭਰਾਉਂਦੇ? ਤੁਸੀਂ ਕੀ ਸਿਰਫ ਇਸ ਲਈ ਹੋ ਕਿ ਹਾਂ ਵੀ ਵੋਟਾਂ ਉਹਨਾਂ ਦੀਆਂ ਪੱਕੀਆਂ ਹੋ ਰਹੀਆਂ, ਜਾਂ ਇਸ ਲਈ ਹੋ ਕਿ ਜਿਹੜੀਆਂ ਵੋਟਾਂ ਸਾਨੂੰ ਨਹੀਂ ਪੈਣੀਆਂ ਉਹਨਾਂ ਨੂੰ ਪੈ ਜਾਣ? ਸਹੀ ਹੈ। ਕਾਹਦੇ ਲਈ? ਸੁਨੀਲ ਜਾਖੜ ਨੇ ਚੈਲੰਜ ਕਰਤਾ ਜੀ ਕਿ ਵੀ ਮੈਂ, ਕਿਉਂਕਿ ਅਸ਼ਵਨੀ ਸ਼ਰਮਾ ਦੀਆਂ ਖਬਰਾਂ ਲੱਗੀਆਂ ਸੀ, ਸੁਨੀਲ ਜਾਖੜ ਪਿੱਛੇ ਰਹਿ ਗਿਆ ਸੀ। ਸਹੀ ਗੱਲ। ਰਾਜਪਾਲ ਕੋਲ ਤੇ ਉਹਦੀ ਚਰਚਾ ਹੋ ਗਈ, ਤੇ ਸੁਨੀਲ ਜਾਖੜ ਨੇ ਫਿਰ ਚੈਲੰਜ ਕਰਤਾ ਕਿ ਮੈਂ ਸਵੇਰ ਨੂੰ ਜਾਊਂਗਾ ਰਾਏਪੁਰ ਪਿੰਡ, ਅਬੋਹਰ ਫਾਜ਼ਿਲਕਾ ਵਾਲੇ ਪਿੰਡ 'ਚ ਮੈਂ ਵੀ ਲਾਊਂਗਾ ਕੈਂਪ, ਮੈਨੂੰ ਫੜ ਕੇ ਦਿਖਾਇਓ। ਅਗਲਿਆਂ ਨੇ ਰਾਹ 'ਚ ਕੇ ਪਹਿਲਾਂ ਧਰਨੇ ਦਾ ਡਰਾਮਾ ਚੱਲਿਆ, ਭਾਸ਼ਣਬਾਜ਼ੀ ਹੋਈ, ਬਾਅਦ ਚੋਂ ਪੁਲਿਸ ਨਾਲ ਆਰਾਮ ਨਾਲ ਚੱਲ ਜਾਓ ਜੀ, ਤੁਰ ਗਏ। ਫਿਰ ਮੈਚ ਨਾ ਕਹੀਏ ਤਾਂ ਹੋਰ ਕੀ ਕਹੀਏ?
ਜੀ। ਤੇ ਮੈਂ ਸ਼ਾਇਦ ਕੱਲ ਵੀ ਸਵਾਲ ਕੀਤਾ, ਮੇਰਾ ਸਵਾਲ ਅੱਜ ਵੀ ਹੈ ਭਾਜਪਾਈਆਂ ਨੂੰ ਕਿ ਭਾਜਪਾਈਓ, ਸੜਕ ਰੋਕਣਾ ਤਾਂ ਬਹੁਤ ਗਲਤ ਹੁੰਦਾ ਸੀ ਤੁਹਾਡੀ ਨਜ਼ਰ 'ਚ। ਸੜਕ ਤੇ ਧਰਨਾ ਲਾਉਣਾ ਤਾਂ ਗਲਤ ਹੈ, ਉਹ ਤਾਂ ਦੇਸ਼ ਵਿਰੋਧੀ ਲੋਕ ਹੁੰਦੇ ਨੇ ਜਿਹੜੇ ਸੜਕ ਤੇ ਧਰਨਾ। ਪਾਕਿਸਤਾਨੀ ਅੱਜ ਤੁਸੀਂ ਕਿਉਂ ਸਾਰੇ ਪੰਜਾਬ ਰੋਕੀਆਂ? ਸਹੀ। ਅੱਜ ਤੁਸੀਂ ਕਿਉਂ ਸੜਕ ਦੇ ਉੱਤੇ ਪੰਜਾਬ ਦੇ ਹਰ ਹਲਕੇ 'ਚ ਧਰਨੇ ਲਾਉਣ ਆਏ, ਕਿਉਂ ਆਏ? ਅਸਲ 'ਚ ਸਿਆਸਤ ਸੜਕ ਤੇ ਹੀ ਹੁੰਦੀ ਹੈ, ਤੁਹਾਨੂੰ ਵੀ ਪਤਾ। ਫਰਕ ਇੰਨਾ ਕਿ ਉਹ ਲੋਕ ਮੁੱਦਿਆਂ ਤੇ ਸੜਕ ਤੇ ਆ ਕੇ ਸਿਆਸਤ ਕਰਦੇ ਨੇ, ਤੁਸੀਂ 227 ਲਈ ਮਿਲ ਕੇ ਸਿਆਸਤ ਕਰ ਰਹੇ। ਤੋ ਇਹ ਫਿਕਸ ਮੈਚ ਹੈ ਜੀ। ਔਰ ਮੰਨਿਆ ਇਹ ਵੀ ਜਾ ਰਿਹਾ ਜੀ ਕਿ ਇੱਕ ਪਾਸੇ ਇਹ ਕੋਸ਼ਿਸ਼ ਹੈ ਕਿ ਆਮੋ ਸਾਹਮਣੇ ਹੋ ਜਾਵੇ 227 'ਚ, ਦੂਜੀਆਂ ਧਿਰਾਂ ਨੂੰ ਅਸੀਂ ਕਿਨਾਰੇ ਕਰ ਦਈਏ, ਦਰਕਿਨਾਰ ਕਰ ਦਈਏ, ਮੁਕਾਬਲਾ ਸਾਡੇ 'ਚ ਬਣ ਜਾਵੇ, ਕੋਈ ਆ ਜਾਵੇ, ਇੱਕੋ ਨੀਤੀ ਹੈ, ਇੱਕੋ ਸੋਚ ਹੈ, ਇੱਕੋ ਵਿਚਾਰਧਾਰਾ ਹੈ, ਕੋਈ ਚੱਕਰ ਨਹੀਂ। ਤੇ ਦੂਜੇ ਕਹਿੰਦੇ, ਕੁਝ ਕਹਿੰਦੇ ਕਿ ਨਹੀਂ, ਇਹਨਾਂ ਨੂੰ ਲੱਗਦਾ ਕਿ ਜੇ ਕੱਲ ਨੂੰ ਕਾਂਗਰਸ ਦਾ ਉਭਾਰ ਹੋ ਗਿਆ, ਅਕਾਲੀ ਦਲਾਂ 'ਚੋਂ ਕੋਈ, ਦੋਹਾਂ ਧਿਰਾਂ 'ਚੋਂ ਕੋਈ ਉੱਠਿਆ ਆ ਤੀਜੀ ਧਿਰ ਨਵਾਂ ਅਕਾਲੀ ਦਲ ਵੀ ਬਣਿਆ, ਇਹਨਾਂ 'ਚੋਂ ਕੋਈ ਉੱਠਿਆ ਹੈ ਨਾ, ਤੇ ਇਹਦੇ ਨਾਲ ਤਾਂ ਫਿਰ ਮਤਲਬ ਕਿ ਕੁਝ ਹੋ ਜਾਊਗਾ, ਇਸ ਲਈ ਬੀਜੇਪੀ ਨੂੰ ਵੀ ਉਨੀ ਉੱਪਰ ਚੱਕ ਲਓ ਤਾਂ ਕਿ ਮੁਕਾਬਲਾ 3-4 ਧਿਰਾਂ 'ਚ ਬਰਾਬਰ ਹੋ ਜਾਵੇ। ਤੇ ਸੱਤਾ ਧਿਰ ਨੂੰ ਲੱਗਦਾ ਕਿ ਜਾਂ ਤਾਂ ਫਿਰ ਵੰਡ ਵੰਡਈਆ ਹੋ ਜਾਊਗਾ, ਸਾਨੂੰ ਫਾਇਦਾ ਹੋ ਜਾਊਗਾ, ਜਾਂ ਫਿਰ ਕੇਂਦਰੀ ਯੋਜਨਾਵਾਂ ਦੇ ਦਮ ਤੇ ਬੀਜੇਪੀ ਲੈ ਜਾਊਗੀ, ਹੈ ਨਾ। ਤੇ ਇਹ ਕਹਿੰਦੇ ਮਿਲ ਕੇ ਖੇਡਿਆ ਜਾ ਰਿਹਾ। ਔਰ ਇੱਕ ਤਰੀਕਾ ਲੋਕ ਇਹ ਮੰਨਦੇ ਨੇ ਕਿ ਕੇਜਰੀਵਾਲ ਦੀ ਜਿਸ ਤਰ੍ਹਾਂ ਸੰਘੀ ਕੁੱਟੀ ਹੋਈ ਹੈ ਕੇਂਦਰੀ ਏਜੰਸੀਆਂ ਨੇ, ਉਹਦੀ ਸੰਘੀ ਛਡਾਉਣ ਲਈ ਪੰਜਾਬ ਦਾ ਤੇ ਲਾ ਦਿੱਤਾ, ਪੰਜਾਬ ਉਹਨਾਂ ਨੂੰ ਸੌਂਪ ਦਿੱਤਾ ਕਿ ਕਰੋ ਜੋ ਖੇਲ ਕਰਨਾ, ਜਿਵੇਂ ਉੱਥੋਂ ਸਕ੍ਰਿਪਟ ਆਉਂਦੀ ਹੈ ਕਹਿੰਦੀ ਉਵੇਂ ਹੋ ਰਿਹਾ। ਦੂਜੀ ਤਰ੍ਹਾਂ ਕੁਝ ਇਹ ਵੀ ਕਹਿੰਦੀਆਂ ਕਿ ਨਹੀਂ, ਭਗਵੰਤ ਮਾਨ ਆਪਣੀ ਕੁਰਸੀ ਪੱਕੀ ਕਰਨ ਨੂੰ ਫਿਰਦਾ ਬੀਜੇਪੀ 'ਚ, ਇਸ ਲਈ ਉਹਨਾਂ ਦੇ ਅਨੁਸਾਰ ਖੇਡ ਰਿਹਾ। ਹੁਣ ਇਹ ਰੱਬ ਜਾਣੇ ਜਾਂ ਇਹ ਜਾਣਨ, ਪਰ ਤੁਸੀਂ ਪੰਜਾਬ ਦਾ ਤੇ ਜ਼ਰੂਰ ਲਾਇਆ ਆਪਣੀ ਸਿਆਸਤ ਦੇ ਲਈ। ਔਰ ਇਹ ਫਿਕਸ ਮੈਚ ਹੈ, ਚਾਹੇ ਆਮੋ ਸਾਹਮਣੇ ਲਈ ਹੋਵੇ ਤੇ ਚਾਹੇ ਚੁਕਾਉਣਾ ਬਣਾਉਣ ਲਈ। ਬੀਜੇਪੀ ਦੀ ਚਲਾਕੀ ਤੁਸੀਂ ਦੇਖੋ ਵੀ, ਜਿਹੜੀ ਭਾਜਪਾ ਦੇ ਬਾਰੇ ਇਹ ਕਿਹਾ ਜਾਂਦਾ ਸੀਗਾ ਕਿ ਪੰਜਾਬ ਦੇ ਪਿੰਡਾਂ ਦੀ ਜੇ ਫਸਲ ਵਿਕਦੀ ਹੈ ਤੇ ਜਿਹੜਾ RDF ਹੈ, ਰੂਰਲ ਡਿਵੈਲਪਮੈਂਟ ਫੰਡ, ਉਹ ਦੱਬੀ ਬੈਠੇ ਆ। ਹੋਰ ਕਈ ਮਾਮਲਿਆਂ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਆ। ਇਹ ਮਾੜੀ ਜਿਹੀ ਆਪਦੀ ਪੋਸਟਰ ਤੇ ਫੋਟੋ ਲਾ ਲੈਣ ਤਾਂ ਉਹ ਸਿਹਤ ਸੰਭਾਲ ਦਾ ਜਿਹੜੀ ਸਕੀਮ ਆ ਉਹਦਾ ਪੈਸਾ ਕੱਟ ਲੈਂਦੇ ਆ, ਸਕੂਲਾਂ ਦੀ ਫੰਡਿੰਗ ਰੋਕ ਦਿੰਦੇ ਆ। ਉਹ ਗੁੰਡਾਗਰਦੀ ਉਹਨਾਂ ਦੀ ਕੋਈ ਨਹੀਂ ਸ਼ੋਰ ਆ, ਨਾ ਉਹਦੇ ਤੇ ਗੱਲ ਕਰ ਰਿਹਾ ਵੀ ਤੁਸੀਂ ਤਾਂ ਵਿਰੋਧੀ ਧਿਰਾਂ, ਤੁਸੀਂ ਤਾਂ ਗੱਲ ਕਰੋ ਉਹਨਾਂ ਦੀ। ਚਲੋ ਉਹਨਾਂ ਨੇ ਤਾਂ ਆਪਦਾ ਪ੍ਰਚਾਰ ਕਰਨਾ ਹੈ, ਫੜੋ ਫੜਾਈ ਕਰਕੇ ਅਖਬਾਰਾਂ 'ਚ ਫੋਟੋਆਂ ਲਵਾ ਕੇ ਸਗੋਂ ਉਹਨਾਂ ਨੂੰ ਸੂਰਮੇ ਦਿਖਾ ਰਹੇ ਆ। ਅਗਲੀ ਗੱਲ ਕਰੀਏ ਪੰਜਾਬ ਦੀ ਨਵੀਂ ਸਿਆਸੀ ਤਨਜ਼ੀਮ ਦੀ। ਸ਼ਰਮਾ ਜੀ, ਨਵਾਂ ਜਿਹੜਾ ਅਕਾਲੀ ਦਲ ਹੈ ਕਹਿੰਦੇ ਨਵੀਆਂ ਲੀਕਾਂ ਖਿੱਚ ਕੇ ਤੁਰਨ ਲੱਗਿਆ। ਉਮੀਦਾਂ ਜਦੋਂ ਨਵੀਆਂ ਲੀਕਾਂ ਖਿੱਚੀਆਂ ਜਾਂਦੀਆਂ ਨੇ ਤੇ ਜੇਕਰ ਉਹਦੇ ਤੇ ਪਹਿਰੇਦਾਰੀ ਹੁੰਦੀ ਹੈ ਤਾਂ ਫਿਰ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਸ ਧਿਰ ਦੇ ਵਿੱਚ ਸਾਡਾ ਕੋਈ ਹੈ, ਸਾਡੀ ਕੋਈ ਗੱਲ ਕਰਨ ਵਾਲਾ ਹੈ, ਜਾਂ ਸਾਡੀ ਗੱਲ ਇਹ ਕਰਦੇ ਨੇ। ਦੇਖੋ, ਅਜੇ ਤਾਂ ਮੈਨੂੰ ਲੱਗਦਾ ਕਿ ਉਹ ਪੈਂਡਾ ਲੰਬਾ ਹੈ ਜੀ, ਤੈਅ ਕਰਨਾ ਮੁਸ਼ਕਲ ਹੈ, ਕਿਉਂਕਿ ਜਿਸ ਕਦਰ ਬੇਭਰੋਸਗੀ ਹੈ ਲੋਕਾਂ ਦੀ ਸਿਸਟਮ ਤੇ, ਸਿਆਸਤ ਤੇ, ਪੋਲੀਟੀਕਲ ਮਾਹੌਲ ਤੇ, ਰਾਜਨੀਤਿਕ ਧਿਰਾਂ ਦੇ ਉੱਤੇ ਖਾਸ ਕਰਕੇ, ਤੇ ਉਸ ਬੇਭਰੋਸਗੀ ਨੂੰ ਜਿਹਨਾਂ ਨੂੰ ਚੁਣ ਕੇ ਲਿਆਂਦਾ ਸੀ ਉਹਨਾਂ ਦੇ ਆਉਣ ਤੋਂ ਬਾਅਦ ਹੋਰ ਵੱਧ ਗਈ ਜੀ। ਤੇ ਇਸ ਲਈ ਹੁਣ ਲੋਕ ਮਤਲਬ ਦੁੱਧ ਦਾ ਫੂਕਿਆ ਫਿਰ ਲੱਸੀ ਨੂੰ ਫੂਕਾ ਮਾਰ ਕੇ ਪੀਂਦਾ, ਹੁਣ ਅਜੇ ਕਿਸੇ ਤੇ ਯਕੀਨ ਨਹੀਂ ਕਰ ਰਿਹਾ। ਖਾਸ ਅਕਾਲੀ ਦਲ ਦੀ ਧਿਰ ਨੂੰ ਲੋਕ ਆਪਣੀ ਧਿਰ ਮੰਨਦੇ ਸੀ, ਉਸ ਵੱਲੋਂ ਕੀਤੇ ਧੋਖੇ, ਪੰਜਾਬ ਨੂੰ ਦਿਖਾਈ ਪਿੱਠ, ਸਿੱਖ ਮੁੱਦਿਆਂ ਤੋਂ ਕੀਤਾ ਕਿਨਾਰਾ, ਉਹਦੇ ਕਾਰਨ ਲੋਕ ਅਜੇ ਵੀ ਕਿਸੇ ਤੇ ਸਿੱਧਾ ਯਕੀਨ ਨਹੀਂ ਕਰਦੇ। ਔਰ ਯਕੀਨ ਕਰਨ ਵੀ ਕਿਉਂ? ਇੱਕ ਧਿਰ ਉਹ ਹੈ ਜਿਹਦਾ ਲੋਕਾਂ ਨੇ ਮੈਂਬਰ ਪਾਰਲੀਮੈਂਟ ਚੁਣਤਾ, ਉਹ ਡਿਬਰੂਗੜ੍ਹ ਜੇਲ੍ਹ 'ਚ ਹੈ, ਪਰ ਪੰਜਾਬ ਦੀਆਂ ਸਫਾਂ 'ਚ ਚਰਚਾ ਹੋਈ ਜਾਂਦੀ ਹੈ ਕਿ ਬਈ ਹੋਵੇ ਨਾ ਹੋਵੇ ਉਸ ਦੇ ਪਿੱਛੇ ਸ਼ਕਤੀਆਂ ਬੀਜੇਪੀ ਦੀਆਂ ਹੈਗੀਆਂ। ਦੂਜੇ ਇੱਕ ਉਹ ਧਿਰ ਹੈ ਜਿਹੜੀ ਨਵੀਂ ਜੰਮੀ ਹੈ, ਇੱਕ ਉਹ ਧਿਰ ਹੈ ਜਿਹੜੀ ਬਾਦਲਾਂ ਦੇ ਪਰਿਵਾਰ ਵੱਲੋਂ ਚੱਲਦੀ ਹੈ। ਦੋਏ ਧਿਰਾਂ ਇੱਕ ਦੂਜੇ ਨੂੰ ਭੰਡੀ ਜਾਂਦੀਆਂ ਨੇ ਕਿ ਇਹਦੇ ਪਿੱਛੇ ਬੀਜੇਪੀ ਹੈ, ਇਹਦੇ ਪਿੱਛੇ ਬੀਜੇਪੀ ਹੈ, ਪਰ ਕੋਈ ਆਪ ਇਹ ਨਹੀਂ ਕਹਿੰਦਾ ਕਿ ਅਸੀਂ ਕਦੇ ਬੀਜੇਪੀ ਨਾਲ ਨਹੀਂ ਜਾਵਾਂਗੇ। ਸਹੀ ਹੈ, ਕੋਈ ਵੀ ਸਪਸ਼ਟ ਨਹੀਂ ਕਹਿੰਦਾ। ਦੋਹਾਂ ਧਿਰਾਂ ਚੋਂ ਕੋਈ ਦਮ ਰੱਖ ਕੇ ਕਹਿ ਦੇਵੇ ਕਿ ਹਾਂ ਅਸੀਂ ਲੀਕ ਖਿੱਚਤੀ, ਅਸੀਂ ਬੀਜੇਪੀ ਨਾਲ ਨਹੀਂ ਜਾਵਾਂਗੇ। ਦੋਏ ਜਾਣਾ ਚਾਹੁੰਦੇ ਨੇ, ਦੋਹਾਂ ਦੇ ਕਈ ਲੀਡਰ ਜਾਣਾ ਚਾਹੁੰਦੇ ਨੇ ਜੀ। ਹੁਣ ਨਵੇਂ ਅਕਾਲੀ ਦਲ ਨੇ ਆਪਣਾ ਜੇ ਢਾਂਚਾ ਬਣਾਉਣਾ, ਠੀਕ ਹੈ, ਤੇ ਉਸਨੇ ਕਿਹਾ ਸੀਗਾ ਕਿ ਅਸੀਂ ਵਿਜ਼ਨ ਡਾਕੂਮੈਂਟ ਜਾਰੀ ਕਰਾਂਗੇ, ਉਹਦੇ ਲਈ ਕੰਮ ਸ਼ੁਰੂ ਹੋ ਗਿਆ। ਇੱਕ ਨਵੇਕਲਾ ਕੰਮ ਹੋਊਗਾ ਜੇ ਵਿਜ਼ਨ ਡਾਕੂਮੈਂਟ ਲੈ ਕੇ ਆਉਂਦੇ ਨੇ ਜੀ, ਤੇ ਉਹਦੇ ਵਿੱਚ ਜੇ ਉਹ ਮੁੱਦੇ ਸਪਸ਼ਟ ਕਰਦੇ ਨੇ, ਉਹਦੀ ਪਹਿਰੇਦਾਰੀ ਕਰਦੇ ਨੇ, ਤਾਂ ਵੱਖਰੀ ਪਿਰਤ ਹੋਊਗੀ। ਅਕਾਲੀ ਦਲ ਦੇ ਸੰਵਿਧਾਨ ਅਨੁਸਾਰ ਸ਼ਾਇਦ 51 ਮੈਂਬਰੀ ਕਮੇਟੀ ਹੁੰਦੀ ਹੈ, ਜਿਹੜੀ ਵਰਕਿੰਗ ਕਮੇਟੀ ਹੁੰਦੀ ਹੈ, ਠੀਕ ਹੈ, ਤੇ ਉਹ ਤੋਂ ਵੱਧ ਨਹੀਂ ਬਣ ਸਕਦੀ। ਬਾਦਲਾਂ ਨੇ ਮੈਨੂੰ ਲੱਗਦਾ 96 ਪਤਾ ਨਹੀਂ 91 ਕਿੰਨੀ ਬਣਾਤੀ, ਠੀਕ ਹੈ। ਇਹਨਾਂ ਨੇ ਕਿਹਾ ਸੀਗਾ ਕਿ 31 ਮੈਂਬਰ ਚੁਣਾਂਗੇ, 10 ਮੈਂਬਰ ਪ੍ਰਧਾਨ ਜੀ ਦੇ ਅਧਿਕਾਰ ਖੇਤਰ ਹੋਊਗਾ, 41 ਮੈਂਬਰੀ ਬਣਾਵਾਂਗੇ।
ਵਰਕਿੰਗ ਕਮੇਟੀ ਸਭ ਤੋਂ ਮਜ਼ਬੂਤ ਕੜੀ ਹੈ, ਜਿਹੜੀ ਪ੍ਰਧਾਨ ਨੂੰ ਹਟਾ ਵੀ ਸਕਦੀ ਹੈ, ਲਾ ਵੀ ਸਕਦੀ ਹੈ। ਜੇ ਕਿਸੇ ਵੀ ਮੁਸ਼ਕਲ ਚ ਹੋਵੇ ਤਾਂ ਵਰਕਿੰਗ ਕਮੇਟੀ ਦਾ ਫੈਸਲਾ ਮੰਨਿਆ ਜਾਂਦਾ। ਇਹ ਤੋਂ ਬਿਨਾਂ ਕਾਰਜਕਾਰਨੀ ਚੁਣ ਲਈ ਜੀ, ਆਹ ਚੁਣ ਲਈ ਜੀ, ਉਹ ਕੋਈ ਅਹਿਮੀਅਤ ਰੱਖਦੀ। ਉਸ ਤੋਂ ਬਾਅਦ PAC ਦੀ ਕਮੇਟੀ। ਹੁਣ ਜੋ ਨਵਾਂ ਹੋਣ ਜਾ ਰਿਹਾ, ਜੋ ਮੈਨੂੰ ਜਾਣਕਾਰੀ ਆ, ਜਿਹੜੀ ਵਰਕਿੰਗ ਕਮੇਟੀ ਬਣੂਗੀ ਇਹਨਾਂ ਦੀ, ਉਹਦੇ ਵਿੱਚ ਜਿਹੜੇ ਸੁਧਾਰ ਲਹਿਰ ਵਾਲੇ ਲੀਡਰ ਹੋਣਗੇ, ਜਿਹੜੇ ਕਈ ਟਿੱਕੇ ਲਵਾ ਚੁੱਕੇ ਨੇ, ਕਈ ਬਦਨਾਮੀਆਂ ਕਰ ਚੁੱਕੇ ਨੇ, ਉਹ ਸ਼ਾਇਦ ਨਾ ਦਿਖਣ। ਠੀਕ ਹੈ, ਉਹਨਾਂ ਨੂੰ ਸ਼ਾਮਲ ਨਾ ਕੀਤਾ ਜਾਵੇ। ਦੂਜਾ ਜੋ ਇਹ ਕਰਨ ਜਾ ਰਹੇ ਨੇ ਕਿ ਬੀਬੀਆਂ ਨੂੰ 33% ਹਰ ਕਮੇਟੀ ਤੋਂ ਲੈ ਕੇ ਹਰ ਚੋਣਾਂ ਤੱਕ ਉਹਨਾਂ ਨੂੰ ਸਥਾਨ ਦਿੱਤਾ ਜਾਵੇ। ਇਹ ਅਜੇ ਭਾਰਤ ਦੀ ਸੰਸਦ ਚ ਨਹੀਂ ਹੋ ਪਾਇਆ। ਸਾਲ ਦਰ ਸਾਲ ਮੁੱਦਾ ਚੱਲਿਆ ਆਉਂਦਾ। ਅਜੇ ਸਾਡੀਆਂ ਸੂਬਿਆਂ ਦੀ ਵਿਧਾਨ ਸਭਾ ਚ ਇਹਨੂੰ ਅਮਲੀ ਜਾਮਾ ਨਹੀਂ ਬਣਾਇਆ ਗਿਆ। ਪਰ ਜੇ ਪਾਰਟੀ ਸਟਰਕਚਰ ਤੇ ਕਰਦੀ ਆ ਤਾਂ ਇੱਕ ਸੁਨੇਹਾ ਬੀਬੀਆਂ ਜਾਊਗਾ ਕਿ ਸਾਡੀ ਨੁਮਾਇੰਦਗੀ ਵੱਧ ਰਹੀ ਹੈ, ਸਾਨੂੰ ਬਰਾਬਰ ਦਾ ਮਾਣ ਸਤਿਕਾਰ ਮਿਲ ਰਿਹਾ। ਇਹ ਇਸ ਤੇ ਆ ਰਹੇ ਨੇ। ਫਿਰ ਜਿਹੜਾ ਸਿੱਖ ਸਿਧਾਂਤ ਦੇ ਹਵਾਲੇ ਨਾਲ ਸ਼ਾਇਦ ਜ਼ਿਕਰ ਮੈਂ ਇੱਕ ਦਿਨ ਕੀਤਾ ਵੀ ਸੀ, ਇਹ ਕਹਿੰਦੇ ਜੀ SC BC ਵਿੰਗ ਅਸੀਂ ਨਹੀਂ ਬਣਾਵਾਂਗੇ। ਮੈਂ ਉਸ ਦਿਨ ਵੀ ਪੁੱਛਿਆ ਸੀ ਕਿ ਅਕਾਲੀ ਦਲਾਂ ਦੇ ਵਿੱਚ SC BC ਵਿੰਗ ਦਾ ਕੀ ਮਤਲਬ? ਜੇ ਤੁਸੀਂ ਸਿੱਖੀ ਚੋਂ ਆਉਣੇ, ਤੁਹਾਨੂੰ ਮਾਨਤਾ ਇਸ ਕਦਰ ਬਰਾਬਰ ਮਿਲੇ, ਜਾਤ ਪਾਤ ਦਾ ਖੰਡਾ ਸਿੱਖੀ ਚ ਜੀ, ਪ੍ਰਧਾਨ ਨਹੀਂ ਬਣਾਉਣਾ, ਸੀਨੀਅਰ ਮੀਤ ਪ੍ਰਧਾਨ ਨਹੀਂ ਬਣਾਉਣਾ, ਤੁਸੀਂ ਚੁਣ ਕੇ ਦੇਖ ਕੇ ਬਣਾਉਣੇ ਸੀਨੀਅਰ ਮੀਤ ਪ੍ਰਧਾਨ ਕਿਉਂ ਨਹੀਂ ਕਦੇ ਜੀ। ਸੋ ਇੱਥੇ ਇਹ ਕਹਿੰਦੇ ਅਸੀਂ SC BC ਵਿੰਗ ਨਹੀਂ ਬਣਾਵਾਂਗੇ। ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਨਾਰਮਲ ਕਮੇਟੀਆਂ ਜਿੰਨੀਆਂ ਬਣਦੀਆਂ ਨੇ ਸਾਰੀਆਂ ਦੇ ਵਿੱਚ ਉਹਨਾਂ ਦੀ ਉਸੇ ਤਰ੍ਹਾਂ ਬਰਾਬਰ ਦੀ ਸ਼ਮੂਲੀਅਤ ਕਰਾਂਗੇ ਤਾਂ ਕਿ ਕੋਈ ਵਿਤਕਰੇ ਵਾਲਾ ਪੱਖ ਨਾ ਰਹੇ। ਸਿੱਖੀ ਦੇ ਵਿੱਚ SC BC ਦਾ ਪਣਾ ਹੀ ਨਹੀਂਗਾ ਕੋਈ। ਸਹੀ ਹੈ, ਬਿਲਕੁਲ। ਸੋ ਇਹ ਕੁਝ ਨਵੇਂ ਪਹਿਲੂਆਂ ਦੇ ਉੱਤੇ ਪਹਿਲ ਕਦਮੀ ਹੋ ਰਹੀ ਹੈ। ਸੋ ਦੇਖਦੇ ਹਾਂ ਕਿ ਇਸ ਕਦਰ ਮਤਲਬ ਕਿ ਜੇ ਅੱਗੇ ਵੱਧਦੇ ਨੇ ਤਾਂ ਉਸ ਨੂੰ ਕਿਵੇਂ ਪ੍ਰਵਾਨਤਾ ਮਿਲਦੀ ਆ, ਕਿਵੇਂ ਵੱਖਰਾਪਣ। ਸੋ ਉਹ ਤੋਂ ਬਾਅਦ ਮੁੱਖ ਮੁੱਦਾ ਹੈ ਪੰਜਾਬ ਦੇ ਮੁੱਦਿਆਂ ਤੇ। ਉਹਨਾਂ ਨੇ ਮੁੱਦਾ ਖੜਾ ਕੀਤਾ ਸੀ ਚੰਦੂ ਮਾਜਰੇ ਦੀ ਤਕਰੀਰ ਦੇ ਹਿਸਾਬ ਨਾਲ, ਇਹਨਾਂ ਨੇ ਵੀ ਜਵਾਬ ਦੇ ਦਿੱਤਾ। ਢੀਂਡਸਿਆਂ ਦਾ ਮੁੰਡਾ ਬੈਠਾ ਸੀ, ਬਾਕੀ ਲੀਡਰ ਇਹਨਾਂ ਦੇ ਬੈਠੇ ਸੀ। ਉਹ ਕਹਿੰਦੇ ਵੀ ਬਤੌਰ ਜਥੇਦਾਰ ਇੱਕ ਵੀ ਵਾਰ ਸਾਡੇ ਘਰ ਨਹੀਂ ਆਏ ਜੀ, ਤੇ ਜਦੋਂ ਆਏ ਉਹ ਕਹਿੰਦੇ, ਆਪਾਂ ਕੱਲ ਫਰਵਰੀ ਮਹੀਨੇ ਦੀ ਗੱਲ ਕਰ ਰਹੇ ਸੀ, ਉਹ ਕਹਿੰਦੇ ਮਾਰਚ ਮਹੀਨੇ ਦੀਆਂ ਗੱਲਾਂ ਨੇ, ਮਾਰਚ ਮਤਲਬ ਕਿ ਉਹਨਾਂ ਦਿਨਾਂ ਤੋਂ, ਮਾਰਚ ਤੋਂ ਬਾਅਦ ਦੀਆਂ ਗੱਲਾਂ ਨੇ ਸ਼ਾਇਦ। ਉਹ ਕਹਿੰਦੇ ਕਿ ਉਹਨਾਂ ਨੇ ਤਰੀਕਾ ਵੀ ਦੱਸੀਆਂ ਕਿ ਉਹ ਦਿਨਾਂ ਨੇ ਜਦੋਂ ਸੁਖਬੀਰ ਸਿੰਘ ਬਾਦਲ ਵੀ ਆਏ ਸਾਡੇ ਘਰੇ ਖਬਰ ਲੈਣ। ਠੀਕ ਹੈ, ਉਸੇ ਸਮੇਂ ਤੋਂ ਲਾਂਭੇ ਹੋ ਚੁੱਕੇ ਗਿਆਨੀ ਹਰਪ੍ਰੀਤ ਸਿੰਘ ਵੀ ਆਏ, ਤੇ ਬਾਦਲਾਂ ਨੂੰ ਵੀ ਢੀਂਡਸੇ ਨੇ ਕਿਹਾ ਸੀ ਕਿ ਇੱਕਾ ਕਰ ਲਓ ਭਾਈ, ਸੰਭਾਲੋ ਇਹਨੂੰ। ਤੇ ਕਹਿੰਦੇ ਉਹੀ ਗੱਲ ਉਹਨਾਂ ਨੇ ਜਥੇਦਾਰ ਨੂੰ ਵੀ ਕਹੀ ਸੀ। ਸੋ ਰੈਲੀ 'ਚ ਕਹਿੰਦੇ ਦਿੱਤੇ ਭਾਸ਼ਣ ਦੀ ਤਰੀਕਾਕਾਰ ਕੁਝ ਹੋਰ ਹੋ ਸਕਦਾ ਜੀ, ਹੈ ਨਾ, ਪਰ ਕਹਿੰਦੇ ਕਿ ਸੱਚਾਈ ਨਹੀਂ ਗੀ। ਸੋ ਉਹਨਾਂ ਨੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਪਰ ਅਜੇ ਵੀ ਮਤਲਬ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਇਸ ਦੀ ਕੋਈ ਸ਼ਿਕਾਇਤ ਅਕਾਲ ਤਖਤ ਸਾਹਿਬ ਤੇ ਲੈ ਕੇ ਜਾਂਦਾ, ਉੱਥੇ ਸਫਾਈ ਲਈ ਬੁਲਾਇਆ ਜਾਂਦਾ, ਨਹੀਂ, ਇਹ ਵੱਖਰਾ ਪਹਿਲੂ ਹੈ। ਪਰ ਆਪਣਾ ਢਾਂਚਾ ਬਣਾਉਣ ਦੇ ਵਿੱਚ ਇੱਕ ਨਿਵੇਕਲੀ ਪਹਿਲ ਕਦਮੀ ਕਰਦੇ ਮੰਨਿਆ ਜਾ ਰਿਹਾ ਕਿ ਇਕਬਾਲ ਸਿੰਘ ਝੁੰਦਾ ਰਿਪੋਰਟ ਨੂੰ ਹੂਬਹੂ ਲਾਗੂ ਵੀ ਕਰ ਸਕਦਾ ਨਵਾਂ ਕਰ। ਠੀਕ ਹੈ, ਅੱਛਾ ਜੀ। ਲੀਕਾਂ ਖਿੱਚਣੀਆਂ ਕੋਈ ਵੱਡੀ ਗੱਲ ਨਹੀਂ ਹੈ, ਲੀਕ ਤੇ ਪਹਿਰੇਦਾਰੀ ਬਹੁਤ ਵੱਡੀ ਗੱਲ ਹੈ। ਜਿਹੜੀਆਂ ਧਿਰਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਖਾਸ ਕਰਕੇ ਦਿੱਲੀ ਨਾਲ ਸੰਬੰਧਿਤ ਜਾਂ ਭਾਜਪਾ ਨਾਲ ਸੰਬੰਧਿਤ ਹੋਣ ਦੀਆਂ ਗੱਲਾਂ, ਜੇਕਰ ਪੰਜਾਬ ਦੀਆਂ ਜਿਹੜੀਆਂ ਚਿਰੋਕਣੀਆਂ ਮੰਗਾਂ ਨੇ, ਜਿਹੜੀਆਂ ਭਾਜਪਾ ਦੇ ਨਾਲ ਖਿੰਦੀਆਂ ਨੇ ਜਾ ਕੇ, ਜਾਂ ਫੈਡਰਲਿਜ਼ਮ ਦਾ ਜਿਹੜਾ ਸਵਾਲ ਹੈ, ਜੇਕਰ ਉਹਦੇ ਤੇ ਪਹਿਰੇਦਾਰੀ ਕਰਕੇ ਉਹਦੇ ਵਿਰੁੱਧ ਕੋਈ ਮੋਰਚਾ ਲੱਗਦਾ ਜਾਂ ਉਹਦੇ ਵਿਰੁੱਧ ਸਟੈਂਡ ਦੀ ਕੋਈ ਗੱਲ ਆਉਂਦੀ ਹੈ, ਫਿਰ ਲੋਕ ਆਪੇ ਚਰਚਾ ਕਰਨ ਲੱਗ ਪੈਣਗੇ ਕਿ ਹਾਂ ਇਹ ਗੱਲ ਵਾਕਈ ਲੀਕ ਵੱਖਰੀ ਖਿੱਚੀ ਇਹਨਾਂ ਨੇ, ਪਰ ਖਿੱਚ ਕੇ ਤੇ ਉਹਦੇ ਤੇ ਪਹਿਰੇਦਾਰੀ ਕਰਨੀ, ਜਿਵੇਂ ਆਪਾਂ ਕਹਿ ਕੇ ਪ੍ਰਵੀਨ ਜੀ, ਇਹ ਤਿਰਾਨਾ ਧਰਨੇ ਤੋਂ, ਮੁਜ਼ਾਹਰੇ ਤੋਂ, ਮੋਰਚੇ ਤੋਂ ਇਸ ਲਈ ਵੀ ਡਰਦੀਆਂ ਕਿ ਜਾਂ ਤਾਂ ਪੰਜਾਬ ਦਾ ਲੱਗੇ ਜੀ, ਪੰਜਾਬ ਦਾ ਸ਼ਹਿਰੀ ਵਰਗ, ਵਪਾਰੀ ਵਰਗ, ਉਹ ਚਾਹੇ ਕਿਸੇ ਧਰਮ, ਕਿਸੇ ਫਿਰਕੇ ਤੋਂ ਆਉਂਦਾ ਹੋਵੇ, ਵਪਾਰੀ ਕੱਲਾ ਕੋਈ ਹਿੰਦੂ ਹੀ ਨਹੀਂਗਾ ਵਪਾਰੀ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਹੈ ਨਾ। ਸੋ ਉਹ ਵਪਾਰੀ ਵਰਗ ਜਿਹੜਾ ਵੀ ਮਤਲਬ ਕਾਰੋਬਾਰੀ ਹੈ, ਵਪਾਰੀ ਹੈ, ਉਹ ਧਰਨੇ, ਮੁਜ਼ਾਹਰੇ, ਪੰਜਾਬ ਦੇ ਹੱਕ ਹਕੂਕਾਂ ਦੀ ਲੜਾਈ ਤੋਂ ਨਾ ਪਰੇ ਰਹਿੰਦਾ। ਸਹੀ ਹੈ। ਜੇ ਤਾਂ ਉਹ ਵੀ ਨਾਲ ਆਵੇ ਫਿਰ ਤਾਂ ਸੁਨੇਹਾ ਜਾਊਗਾ ਕਿ ਪੰਜਾਬ ਨੇ ਧਰਨਾ ਲਾਇਆ। ਨਹੀਂ ਨਾ, ਇਹ ਜਦੇ ਏਜੰਸੀਆਂ, ਧਿਰਾਂ, ਪੰਜਾਬ ਵਿਰੋਧੀ ਸ਼ਕਤੀਆਂ ਜਦੇ ਇਹਨੂੰ ਫਿਰਕੂਵਾਦ ਦਾ ਨਾਂ ਦੇਣਗੀਆਂ। ਇਸ ਲਈ ਵੀ ਕਈ ਲੜਾਈਆਂ ਸਾਡੀਆਂ ਪਿੱਛੇ ਪੈ ਜਾਂਦੀਆਂ। ਇਹ ਵੀ ਇੱਕ ਪਹਿਲੂ ਹੈ। ਨਹੀਂ, ਇਹ ਤਾਂ ਡਰ ਉਹਨਾਂ ਦਾ ਚਲੋ ਸੁਭਾਵਿਕ ਜੀ ਗੱਲ ਆ, ਹੋਊਗਾ, ਪਰ ਵਪਾਰੀਆਂ ਦੇ, ਛੋਟੇ ਕਾਰੋਬਾਰੀਆਂ ਦੇ ਕਿਹੜਾ ਹਿੱਤ ਹੈਣਗੇ? ਉਹਨਾਂ ਨੂੰ ਨਾਲ ਲੈ ਕੇ ਤੁਰ ਪਓ, ਉਹਨਾਂ ਦੇ ਹਿੱਤਾਂ ਦੇ ਲਈ ਵੀ ਲਾ ਦਿਓ ਧਰਨਾ, ਉਹਨਾਂ ਨੂੰ ਇਕੱਠੇ ਕਰਕੇ ਤੋੜ ਲਓ। ਇਹ ਅਕਸਰ ਗੱਲ ਆਉਂਦੀ ਆ, ਮੈਂ ਪੰਜਾਬ ਭਰ ਚ ਕਈ ਵਾਰ ਜਾਂਦੇ ਆ, ਹਾਂਜੀ, ਤੇ ਵਪਾਰੀ ਵਰਗ, ਦੁਕਾਨਦਾਰ ਵਰਗ, ਉਹ ਅਕਸਰ ਗੱਲ ਕਰਦਾ ਜੀ ਕਿ ਸਾਡੇ ਮੁੱਦਿਆਂ ਤੇ ਤਾਂ ਕੋਈ ਲੜਾਈ ਨਹੀਂ ਲੜਦਾ। ਪਰ ਆਪ ਕਿਹੜਾ ਲੜਦੇ? ਮੈਂ ਕਿਹਾ ਵੀ
ਕਿਸਾਨਾਂ ਦਾ ਜਦੋਂ ਮਸਲਾ ਆਉਂਦਾ, ਪਹਿਲਾਂ ਕਿਸਾਨ ਆਉਂਦੇ ਨੇ ਕਿ ਪਹਿਲਾਂ ਉਹਨਾਂ ਦੇ ਸਮਰਥਕ ਆਉਂਦੇ ਨੇ? ਸਹੀ ਹੈ, ਬਿਲਕੁਲ ਬਿਲਕੁਲ। ਪਹਿਲਾਂ ਉਹ ਆਪ ਆਉਂਦੇ ਆ ਨਾ ਨਿਕਲ ਕੇ। ਹਾਂ, ਕੰਮ ਛੱਡ ਕੇ ਫਿਰ ਉਹਨਾਂ ਦੇ ਨਾਲ ਮੈਂ ਕਿਹਾ ਸ਼ੁਰੂਆਤ ਤਾਂ ਤੁਸੀਂ ਕਰੋ, ਤੁਹਾਡੇ ਨਾਲ ਪੰਜਾਬ ਆ ਜਾਊਗਾ। ਸਹੀ ਗੱਲ, ਬਿਲਕੁਲ। ਤੁਸੀਂ ਆਪ ਤਾਂ ਨਿਕਲ ਕੇ ਕੋਈ ਲੜਾਈ, ਤੁਸੀਂ ਚਾਹੁੰਦੇ ਹੋ ਕਿ ਦੂਆ ਹੀ ਲੜ ਲਵੇ ਸਾਡੀ ਲੜਾਈ, ਅਸੀਂ ਆਪਣੀ ਦੁਕਾਨ ਖੋਲ ਕੇ ਬੈਠੇ ਰਹੇਗੇ, ਸਾਡਾ ਨੁਕਸਾਨ ਨਾ ਹੋਵੇ। ਜੀ, ਮੈਂ ਕਿਹਾ ਉਹ ਵੀ ਤਾਂ ਮੈਨੇਜ ਕਰਦਾ ਨਾ, ਚਾਹੇ ਉਹ ਤਰੀਕਾ ਲੱਭਦਾ ਕਿ ਨਾ ਅਕਤੂਬਰ 'ਚ ਨਹੀਂ ਲਾਉਣਾ ਧਰਨਾ ਕਿਉਂਕਿ ਝੋਨਾ ਆਊਗਾ, ਹਾਂਜੀ ਆਪਾਂ ਨਵੰਬਰ ਦਸੰਬਰ 'ਚ ਲਾਵਾਂਗੇ ਕਣਕ ਬੀਜ ਕੇ। ਮੈਂ ਕਿਹਾ ਉਹ ਵੀ ਤਾਂ ਆਪਣਾ ਚਾਰਟ ਬਣਾ ਕੇ ਚੱਲਦਾ ਹੈ, ਤੁਸੀਂ ਬਣਾ ਲਓ ਆਪਣਾ ਚਾਰਟ ਕੋਈ। ਸਹੀ ਗੱਲ, ਸਹੀ ਗੱਲ, ਤੁਸੀਂ ਆਪਣਾ ਤਰੀਕਾ ਲੱਭ ਲਓ ਕੋਈ। ਨਾਲੇ ਉਹਨੂੰ ਇਹ ਦੂਜੇ ਨਹੀਂ ਲੜਾਈ, ਪਹਿਲ ਆਪ ਨੂੰ ਕਰਨੀ। ਮਸਲੇ ਉਹਨਾਂ ਦੇ ਵੱਡੇ ਨੇ, ਪਾਣੀ ਉਹਨਾਂ ਨੇ ਵੀ ਪੀਣਾ, ਜਵਾਕ ਉਹਨਾਂ ਦੇ ਨੂੰ ਵੀ ਨੌਕਰੀਆਂ ਚਾਹੀਦੀਆਂ, ਪੜ੍ਹਾਈ ਉਹਨਾਂ ਨੇ ਕਰਨੀ ਹੈ। ਜੇ ਪੰਜਾਬ ਦੇ ਖਜ਼ਾਨੇ 'ਚ ਪੈਸੇ ਨਹੀਂ ਹੋਣਗੇ ਤਾਂ ਵਿਕਾਸ ਤੁਹਾਡਾ ਵੀ ਕਿੱਥੋਂ ਹੋਊਗਾ ਸ਼ਹਿਰਾਂ ਦਾ? ਸਹੀ ਹੈ, ਬਿਲਕੁਲ। ਸੋ ਇਸ ਲਈ ਉਹਦੇ ਲਈ ਸਾਰਾ ਕੁਝ ਲੜਾਈ ਸਾਂਝੇ ਪੰਜਾਬ ਦੀ ਜੇ ਬਣੇ ਤਾਂ ਕੋਈ ਵੀ ਸਰਕਾਰ ਤੁਹਾਡੇ ਤੇ ਉਂਗਲ ਨਹੀਂ ਚੁੱਕ ਸਕਦੀ। ਨਹੀਂ ਉਹ ਫਿਰ ਉਸ ਨੂੰ ਫਿਰਕੂਵਾਦ ਦਾ ਨਾਂ ਦੇਣ ਤੋਂ ਗਰੇਜ਼ ਨਹੀਂ ਕਰਦੀ, ਔਰ ਕੁਝ ਸ਼ਕਤੀਆਂ ਹੋ ਜਾਂਦੀਆਂ, ਰੰਗ ਵੀ ਦੇ ਦਿੰਦੀਆਂ। ਸਹੀ ਗੱਲ ਹੈ, ਬਿਲਕੁਲ। ਤੇ ਜੇ ਗੱਲ ਕਰੀਏ ਅਗਲੀ ਵਿਕਰਮ ਮਜੀਠੀਆ ਦੀ, ਸ਼ਰਮਾ ਜੀ ਕਹਿੰਦੇ ਨਵੇਂ ਟਰੰਕਾਂ 'ਚ ਭਰ ਕੇ ਆਈਏ, ਇਹਨਾਂ ਦੀ ਜਿਹੜੀ ਚਾਰਜ ਸ਼ੀਟ ਦੱਸਦੇ 35-40 ਹਜ਼ਾਰ ਪੇਜ ਹੈ ਜੀ। 40,000 ਪੰਨਿਆਂ ਤੋਂ ਵੱਧ ਦੀ ਜੀ ਚਾਰਜ ਸ਼ੀਟ ਟਰੱਕਾਂ 'ਚ ਭਰ ਕੇ, ਟਰੱਕਾਂ 'ਚ ਰੱਖ ਕੇ, ਮਿੰਨੀ ਟਰੱਕ ਜਿਹੜੇ ਟੈਂਪੂ ਟਰੈਵਲਾਂ ਵਾਲੇ ਵਰਗੇ ਹੁੰਦੇ ਨੇ, ਉਹਨਾਂ 'ਚ ਨਵੇਂ ਟਰੰਕ ਲੈ ਕੇ ਆਏ ਲਿਸਟ ਦੇ। ਮਤਲਬ ਮੈਂ ਤਾਂ ਇਹ ਵੀ ਜਾਣਨਾ ਚਾਹੁੰਦਾ ਸੀ ਕਿ ਇਹ ਵੀ ਕੋਈ ਨਿਯਮ ਹੈ ਜੀ ਕਿ ਟਰੰਕ ਨਵੇਂ ਹੀ ਲੈਣੇ ਹੁੰਦੇ ਨੇ? ਹੁਣ ਜਿਹੜੇ ਬਿੱਲ ਬਣੇ ਜਿੰਨੇ ਲਿਆਂਦੇ ਆ ਕਿ ਤੋਂ ਵੱਧ ਇਹ ਵੀ ਕੋਈ ਚੈੱਕ ਕਰਾ ਲਵੇ ਕੋਈ। ਜੀ ਚਲੋ, ਬਿਲਕੁਲ ਜੀ। 40,000 ਪੰਨਿਆਂ ਦੀ ਚਾਰਜ ਸ਼ੀਟ ਸੀ ਜਿਹੜੀ ਵਿਜੀਲੈਂਸ ਨੇ ਤਿਆਰ ਕੀਤੀ ਹੈ। ਕਹਿੰਦੇ 700 ਕਰੋੜ ਤੋਂ ਉੱਪਰ ਦੀ ਆਮਦਨ ਤੋਂ ਵੱਧ ਦਾ ਜਾਇਦਾਦ ਦਾ ਮਾਮਲਾ ਹੈ, ਤੇ ਉਸ ਤੋਂ ਵੱਧ ਗਵਾਹ ਨੇ, 400 ਤੋਂ ਵੱਧ ਬੈਂਕ ਖਾਤਿਆਂ ਦੀ ਡਿਟੇਲ ਆ, ਤੇ ਅਸੀਂ ਸਾਰਾ ਸਭ ਨੂੰ ਪਤਾ ਹੈ ਕਿ ਗਵਾਹ ਪ੍ਰਕਾਸ਼ ਸਿੰਘ ਬਾਦਲ ਵਾਲੇ ਮਾਮਲੇ ਦੇ ਵਿੱਚ ਇਹਦੇ ਨਾਲੋਂ ਵੱਧ ਸੀ। ਸਹੀ, ਬਿਲਕੁਲ। ਜਦੋਂ ਮੁੱਕਰਨ ਤੇ ਆਉਂਦੇ ਨੇ ਤਾਂ ਜਿਹੜੇ ਪੇਸ਼ ਕਰਨ ਲਈ ਲੈ ਕੇ ਜਾਂਦੇ ਨੇ ਉਹ ਤੱਕ ਮੁੱਕਰ ਗਏ। ਤੋ ਇਸ ਲਈ ਇਹ ਕੀ ਗਰੰਟੀ ਹੈ ਕਿ ਤੁਹਾਡੇ 40,000 ਦੇ ਪੰਨੇ ਗੱਲ ਸਿਰੇ ਲਾ ਦੇਣਗੇ? ਗੱਲ ਤਾਂ ਨੁਕਤੇ ਦੀ, ਗੱਲ ਤਾਂ ਤੱਥਾਂ ਦੀ, ਗੱਲ ਤਾਂ ਸਬੂਤਾਂ ਦੀ ਹੈ। ਬਿਲਕੁਲ। ਪਲੰਦੇ ਸਭ ਨੂੰ ਪਤਾ ਹੈ ਕਿ ਕਿਵੇਂ ਬਣਦੇ ਨੇ, ਕਿਉਂ ਬਣਦੇ ਨੇ, ਉਹਦੇ ਪਿੱਛੇ ਕੀ ਆਧਾਰ ਹੈ। ਇਹ ਰਾਜਨੀਤਿਕ ਮਸਲਾ ਵੱਡਾ ਹੋ ਗਿਆ ਹੁਣ ਬਈ। ਜੇ ਸਭ ਕੁਝ ਇਹੀ ਮਸਲਾ ਹੈ ਤਾਂ ਲਿਆਓ ਨਾ ਉਹਦੇ ਖਿਲਾਫ ਚਾਰਜ ਸ਼ੀਟ, ਜਿਹੜੀ ਨਸ਼ਿਆਂ ਵਾਲਾ ਮਾਮਲਾ ਹੈ, ਕਰੋ ਨਾ ਚਲਾਨ ਪੇਸ਼ ਉਹਦੇ ਵਿੱਚ। ਜਿਹੜੇ ਮਾਮਲੇ ਤੁਸੀਂ ਦਮ ਭਰ ਰਹੇ ਹੋ ਰਾਜਨੀਤਿਕ ਤੌਰ ਤੇ ਸਟੇਜਾਂ ਤੇ ਕਿ ਅਸੀਂ ਨਸ਼ੇ ਦਾ ਤਸਕਰ ਫੜ ਲਿਆ, ਉਹ ਚਲਾਨ ਕਿਉਂ ਨਹੀਂ ਜੀ? ਤੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ, ਤੇ ਕੀ ਇਸ 40,000 ਪੰਨਿਆਂ 'ਚ ਇੱਕ ਵੀ ਥਾਂ ਕਿਤੇ ਲਿਖਿਆ ਕਿ ਨਸ਼ੇ ਤੋਂ ਕਮਾਈ ਆਮਦਨ ਹੈ? ਦੇਣ ਜਵਾਬ ਵਿਜੀਲੈਂਸ ਕਿਉਂ ਨਹੀਂ ਮੀਡੀਆ ਮੂਹਰੇ ਬੋਲਿਆ ਫਿਰ? ਜੀ ਸਹੀ ਹੈ। ਸੋ ਇਹ ਹੁਣ ਰਾਜਨੀਤਿਕ ਰੰਗਤ ਲੈਂਦਾ ਜਾ ਰਿਹਾ। ਪੰਜਾਬ 'ਚ ਇਹ ਵੀ ਚਰਚਾ ਹੈ ਕਿ ਆਉਂਦੇ ਦਿਨਾਂ 'ਚ ਵਿਕਰਮ ਮਜੀਠੀਆ ਰਾਜਨੀਤਿਕ ਚਿਹਰੇ ਵਜੋਂ ਵੱਡਾ ਚਿਹਰਾ ਵੀ ਪੰਜਾਬ 'ਚ ਹੋ ਸਕਦਾ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰੀਏ ਸੁਪਰੀਮ ਕੋਰਟ ਦੀ, ਕਹਿੰਦੇ ਨਸਬੰਦੀ ਕਰੋ ਤੇ ਜਿੱਥੋਂ ਲਿਆਂਦੇ ਉੱਥੇ ਛੱਡ ਕੇ ਆਓ ਕੁੱਤੇ। ਬਿਲਕੁਲ ਜੀ, ਇਹ ਸੁਪਰੀਮ ਕੋਰਟ ਦੇ ਹੁਕਮ ਦੀ ਕਾਫੀ ਚਰਚਾ। 11 ਅਗਸਤ ਨੂੰ ਸੁਪਰੀਮ ਕੋਰਟ ਨੇ ਇੱਕ ਹਦਾਇਤ ਜਾਰੀ ਕੀਤੀ ਸੀ ਕਿ ਵੀ ਹੁਕਮ ਜਾਰੀ ਕਰਤਾ ਸੀ ਕਿ ਵੀ ਜਿੰਨੇ ਵੀ ਦਿੱਲੀ NCR ਦੇ ਮਾਮਲੇ ਤੋਂ ਇਹ ਗੱਲ ਸ਼ੁਰੂ ਹੋਈ ਸੀ ਕਿ ਵੀ ਜਿੰਨੇ ਕੁੱਤੇ ਨੇ ਉਹ ਚੱਕੋ ਤੇ ਉਹਨਾਂ ਨੂੰ ਸ਼ੈਲਟਰ ਹੋਮ 'ਚ ਛੱਡ ਦਿਓ, ਉਹ ਬਾਹਰ ਨਹੀਂ ਛੱਡਣੇ ਕਿਤੇ, ਉਹਨਾਂ ਨੂੰ ਸ਼ੈਲਟਰ ਹੋਮਾਂ 'ਚ ਕੈਦ ਕਰੋ। ਤੇ ਉਸ ਤੋਂ ਬਾਅਦ ਕੁੱਤਾ ਪ੍ਰੇਮੀ ਬਾਹਰ ਆ ਗਏ, ਉਹਨਾਂ ਨੇ ਧਰਨੇ ਮੁਜ਼ਾਹਰੇ ਵੀ ਕੀਤੇ, ਕੁੱਤਿਆਂ ਨੂੰ ਚੱਕ ਕੇ ਫੋਟੋਆਂ ਵੀ ਪਾ, ਸੋਸ਼ਲ ਮੀਡੀਆ ਤੇ ਮੁਹਿੰਮ ਚਲਾ, ਉਹ ਸਾਰੀ ਪ੍ਰਕਿਰਿਆ ਚੱਲੀ। ਤੇ ਉਸ ਤੋਂ ਬਾਅਦ ਅਦਾਲਤ ਨੇ ਆਪਣੇ ਫੈਸਲੇ ਨੂੰ ਨਵਾਂ ਮੋੜ ਦਿੱਤਾ। ਹੁਣ ਦੇਸ਼ ਦੇ ਵਿੱਚ ਦੋ ਧਾਰਾਵਾਂ ਨੇ ਇਸ ਪਹਿਲੂ ਨੂੰ ਲੈ ਕੇ। ਇੱਕ ਧਾਰਾ ਉਹ ਹੈ ਜਿਹੜੀ ਕਹਿੰਦੀ ਹੈ ਜੀ ਕੁੱਤਿਆਂ ਨੂੰ ਵੀ ਜਿਉਣ ਦਾ ਹੱਕ ਹੈ, ਉਹਨਾਂ ਨਾਲ ਐਂ ਧੱਕਾ ਨਹੀਂ ਕੀਤਾ ਜਾ ਸਕਦਾ, ਉਹਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਕੀਤਾ ਜਾ ਸਕਦਾ, ਇਸ ਲਈ ਜੀ ਉਹਨਾਂ ਤੇ ਰੋਕ ਨਹੀਂ ਲੱਗ ਸਕਦੀ, ਉਹਨਾਂ ਨੂੰ ਏਦਾਂ ਕੈਦ ਨਹੀਂ ਕੀਤਾ, ਉਹਨਾਂ ਦਾ ਗੁਨਾਹ ਨਹੀਂ ਹੈ ਜੀ, ਆਹ ਇਹ ਬਹੁਤ। ਦੂਸਰੇ ਪਾਸੇ ਜਿਹੜੀ ਕਹਿੰਦੀ ਕਿ ਭਰਾਵਾ ਉਹਨਾਂ ਬੰਦਿਆਂ ਦਾ ਕੋਈ ਹੱਕ ਹੈਗਾ ਫਿਰ ਜਿਹਨਾਂ ਤੇ ਉਹ ਹਮਲੇ ਕਰਦੇ ਨੇ, ਉਹਨਾਂ ਬੱਚੇ ਪੂਰਾ ਜਿਨ੍ਹਾਂ ਨੂੰ ਅਪਾਹਜ ਬਣਾਤਾ, ਕਈਆਂ ਦੀ ਜਾਨ ਚਲੀ ਗਈ, ਬਜ਼ੁਰਗਾਂ ਨੂੰ ਢਾਹ ਲੈਂਦੇ ਨੇ, ਘੇਰ ਘੇਰ ਕੇ ਵੱਢਦੇ ਨੇ, ਸਕੂਟਰ ਮੋਟਰਸਾਈਕਲਾਂ ਦੇ ਮਗਰ ਪੈਂਦੇ ਨੇ, ਉਹਨੂੰ ਕੱਢਦੇ ਵੱਢਦੇ। ਤੇ ਇਸ ਤਰ੍ਹਾਂ ਦਾ ਕਿ ਵੀ ਕੁੱਤਾ ਪ੍ਰੇਮੀਆਂ ਦਾ ਪ੍ਰੇਮ ਇਕੱਲਾ ਕੁੱਤੇ ਤੱਕ ਕਿਉਂ ਹੈ? ਫਿਰ ਉਹ ਨਾਨ ਵੈਜ, ਜਿਹੜੇ ਨਾਨ ਵੈਜ ਖਾਂਦੇ ਨੇ ਉਹਨਾਂ ਲਈ, ਤੇ ਫਿਰ ਉਹ ਉੱਥੇ ਪ੍ਰੇਮ ਕਿਉਂ ਨਹੀਂ ਗਾ? ਸੋ ਇਹ ਇਸ ਦੋ ਧਾਰਾ ਦੇ ਵਿਚਾਲੇ ਮਾਨਯੋਗ ਸੁਪਰੀਮ ਕੋਰਟ ਨੇ 5-6 ਨੁਕਤਿਆਂ ਵਾਲਾ ਫੈਸਲਾ ਸੁਣਾਇਆ ਜਿਹੜਾ
ਧਿਆਨ ਮੰਗਦਾ। ਪਹਿਲਾ ਨੁਕਤਾ ਸੀ ਕਿ ਜਿੰਨੇ ਵੀ ਕੁੱਤੇ ਅਵਾਰਾ ਫੜੇ ਨੇ ਉਹ ਆਮ ਕੁੱਤੇ ਜਿਹੜੇ ਉਹਨਾਂ 'ਚ ਨੇ ਉਹਨਾਂ ਦੀ ਨਸਬੰਦੀ ਤੇ ਟੀਕਾਕਰਨ ਕਰੋ ਤੇ ਫਿਰ ਉਹਨਾਂ ਨੂੰ ਛੱਡ ਦਿਓ। ਮਤਲਬ ਟੀਕੇ ਟੂਕੇ ਲਾਓ ਉਹਨਾਂ ਦੇ ਜਿਹੇ ਜਿਹੇ ਵੀ ਕੁਛ ਹੈਗੇ ਨੇ, ਨਸਬੰਦੀ ਕਰ ਦਿਓ ਤੇ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਦਿਓ। ਖੂੰਖਾਰ ਕੁੱਤੇ, ਕੱਟਣ ਵੱਢਣ ਵਾਲੇ ਕੁੱਤੇ, ਹਲਕੇ ਵੇ ਕੁੱਤੇ ਜਾਂ ਜਿਹਨਾਂ 'ਚ ਇਹੋ ਜਿਹੇ ਲੱਛਣ ਹੋਣ ਕਿ ਉਹ ਖੂੰਖਾਰ ਹੋਣਗੇ ਜਾਂ ਹਮਲਾ ਕਰ ਸਕਦੇ ਨੇ, ਉਹ ਕੁੱਤੇ ਨਾ ਜੀ। ਹੁਣ ਮੈਨੂੰ ਨਹੀਂ ਸਮਝ ਆਈ ਕਿ ਇਹ ਪੈਮਾਨਾ ਕਿਵੇਂ ਪਤਾ ਲੱਗੂਗਾ। ਪ੍ਰਵੀਨ ਜੀ, ਜਿਹੜੇ ਗਲੀ ਮੁਹੱਲੇ 'ਚ ਕੁੱਤਾ ਰਹਿੰਦਾ ਨਾ ਉੱਥੇ ਉਹ ਆਪਣੇ ਆਪ ਨੂੰ ਸ਼ੇਰ ਸਮਝਦਾ। ਕਹਾਵਤ ਹੀ ਨਹੀਂ ਬਣੀ। ਸਹੀ ਗੱਲ ਕਿ ਆਪਣੀ ਵੀ ਸ਼ੇਰ ਹੁੰਦਾ। ਜਿੱਦਾਂ ਮੁੜਦਾ ਉਹਦੀ ਪੂੰਛ ਜਦੇ ਥੱਲੇ ਦਬ ਜਾਂਦੀ ਹੈ। ਤੇ ਹੁਣ ਸ਼ੈਲਟਰ ਹੋਮ 'ਚ ਪਤਾ ਨਹੀਂ ਉਹ ਦਬੂ ਬਣ ਕੇ ਬੈਠਾ ਹੋਵੇ ਤੇ ਆਪਣੇ ਮੁਹੱਲੇ 'ਚੋਂ ਹਮਲਾਵਰ ਹੋਵੇ। ਇਹ ਕਿਵੇਂ ਪਛਾਣੋਗੇ ਤੁਸੀਂ ਕਿ ਹਾਂ ਕਿਹੜਾ ਖੂੰਖਾਰ ਹੈ ਤੇ ਕੋਈ ਸਰਟੀਫਿਕੇਟ ਹੈ? ਸਹੀ। ਫਿਰ ਮਾਣਯੋਗ ਅਦਾਲਤ ਨੇ ਕਿਹਾ ਵੀ ਕਿ ਜਿੱਥੋਂ ਲਿਆਂਦੇ ਨੇ ਉੱਥੇ ਇਹਨਾਂ ਨੂੰ ਮਤਲਬ ਚੱਕਣ ਲੱਗੇ ਕੋਈ ਟੈਗ ਤਾਂ ਲਾਏ ਨਹੀਂ ਉਹਨਾਂ ਦੀ, ਕੋਈ ਐਡਰੈਸ ਪਤੇ ਵਾਲਾ ਕੋਈ ਆਈ ਕਾਰਡ ਤਾਂ ਉਹਨਾਂ ਦੇ ਪਾਇਆ ਨਹੀਂ ਨਾਲ। ਹੁਣ ਇਹ ਕਿਵੇਂ? ਇਹ ਤਾਂ ਨਵਾਂ ਕਲੇਸ਼ ਪਾਤਾ ਵਿਚਾਰਿਆਂ ਨੇ ਜਿਹਨਾਂ ਨੇ ਫੜੇ ਹੋਣੇ। ਹਾਂ, ਇਹ ਵੈਸੇ ਕੁੱਤਿਆਂ ਦੀ ਸ਼ਕਤੀ, ਸੁੰਘਣ ਸ਼ਕਤੀ ਇੰਨੀ ਹੁੰਦੀ ਹੈ ਕਿ ਤੁਸੀਂ ਇਹਨਾਂ ਨੂੰ ਜਿੰਨੀ ਮਰਜ਼ੀ ਦੂਰ ਛੱਡ ਦਿਓ, ਇਹ ਆਪਣੇ ਟਿਕਾਣੇ ਤੇ ਪਹੁੰਚ ਜਾਂਦੇ ਨੇ। ਰਸਤੇ 'ਚ ਹਮਲੇ ਹੁਮਲੇ ਤਾਂ ਬਹੁਤ ਹੋਣਗੇ ਉਹਨਾਂ ਤੇ, ਪਰ ਉਹ ਕਿਸੇ ਉੱਥੇ ਤੱਕ ਆ ਜਾਣਗੇ। ਸੋ ਇਹ ਫਿਰ ਇੱਕੋ ਥਾਂ ਛੱਡ ਦੋਗੇ, ਆਪੇ ਫਿਰੀ ਜਾਣ ਜਿੱਥੇ ਮਰਜ਼ੀ ਜਾਣ ਜੀ। ਇਹ ਫਿਰ ਇੱਕ ਹਦਾਇਤ ਜਾਰੀ ਕੀਤੀ ਕਿ ਕੁੱਤਿਆਂ ਨੂੰ ਜਨਤਕ ਥਾਵਾਂ ਤੇ ਹੁਣ ਖਾਣਾ ਨਹੀਂ ਪਾਇਆ ਜਾਊਗਾ। ਕੁੱਤਿਆਂ ਦੇ ਖਾਣੇ ਦੀ ਥਾਂ ਨਿਸ਼ਚਿਤ ਕਰਨੀ ਪਊਗੀ ਤੁਹਾਨੂੰ। ਠੀਕ ਹੈ। ਬਕਾਇਦਾ ਤੌਰ ਦੇ ਉੱਤੇ ਪੰਚਾਇਤਾਂ, ਨਗਰ ਨਿਗਮ, ਨਗਰ ਕੌਂਸਲ ਥਾਵਾਂ ਨਿਸ਼ਚਿਤ ਕਰੇ ਵੀ ਇਸ ਨੂੰ ਅਮਲੀ ਰੂਪ 'ਚ ਕਿਵੇਂ ਲਾਗੂ ਕੀਤਾ ਜਾਊਗਾ। ਪ੍ਰਵੀਨ ਜੀ, ਸਵਾਲ ਤਾਂ ਇਹ ਕੌਣ ਕੁੱਤੇ ਕੱਲੇ ਕੁੱਤੇ ਤੇ ਕੈਮਰਾ ਲੱਗਿਆ ਹੋਊਗਾ ਕਿ ਰੋਟੀ ਕਿੱਥੇ ਖਾ ਰਿਹਾ? ਕੋਈ ਉਹਦਾ ਐਕਸੈਸ ਹੋਊਗਾ ਕਿਸੇ ਕੋਲ? ਕੋਈ ਉਹਦੀ ਨਿਗਰਾਨੀ ਕਰੂਗਾ ਕਿਹਨੇ ਕਿੱਥੇ ਪਾਈ ਭਾਈ? ਹਾਂ, ਘਰਾਂ ਦੇ ਬਾਹਰ ਜ਼ਰੂਰ ਇਹ ਨਵਾਂ ਨਿਯਮ ਬਣਾਇਆ, ਪਤਾ ਨਹੀਂ ਲੋਕਾਂ ਤੱਕ ਪਹੁੰਚੂਗਾ ਜਾਂ ਨਹੀਂ, ਕਿ ਜੇ ਅਵਾਰਾ ਕੁੱਤੇ ਨੂੰ ਤੁਹਾਡੇ ਦਰ ਤੇ ਆ ਕੇ ਕੋਈ ਰੋਟੀ ਪਾ ਰਿਹਾ ਤਾਂ ਤੁਸੀਂ ਸ਼ਿਕਾਇਤ ਕਰ ਸਕਦੇ ਹੋ। ਤੇ ਜੇ ਐਨਜੀਓ ਨੇ ਕੋਈ ਕੁੱਤਿਆਂ ਦੇ ਮਸਲੇ ਤੇ ਜਾਣਾ ਤਾਂ ਪਹਿਲਾਂ ਉਹਨੂੰ ਫੀਸ ਅਦਾ ਕਰਕੇ ਜਾਣਾ ਪਊਗਾ। ਚਲੋ, ਫਿਰ ਉਹ ਕਹਿੰਦੇ ਜੀ ਕਿ ਇਹ ਹੁਕਮ ਹੁਣ ਪੂਰੇ ਭਾਰਤ 'ਚ ਲਾਗੂ। ਠੀਕ ਹੈ ਜੀ। ਮਾਣਯੋਗ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਨਾਲ 11 ਅਗਸਤ ਵਾਲੇ ਆਪਣੇ ਹੁਕਮ ਨੂੰ ਬਦਲਤਾ, ਜਿੱਥੇ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਸਾਰੇ ਕੁੱਤੇ ਫੜੋ ਤੇ ਸ਼ੈਲਟਰ ਹੋਮ 'ਚ ਰੱਖੋ, ਹੁਣ ਕਿਹਾ ਕਿ ਜਿੱਥੋਂ ਲਿਆਂਦੇ ਉੱਥੇ ਛੱਡ ਦਿਓ, ਸਿਰਫ ਖੂੰਖਾਰ ਕੁੱਤਿਆਂ ਨੂੰ ਛੱਡ ਕੇ। ਹੁਣ ਇਹਦੇ ਨਾਲ ਇੱਕ ਨਵੀਂ ਚਰਚਾ ਫਿਰ ਤੁਰ ਪਈ ਹੈ। ਵੈਸੇ ਮੈਂ ਅੰਕੜੇ ਦੇਖ ਰਿਹਾ ਸੀ, ਸ਼ਾਇਦ ਮੈਂ ਪਹਿਲਾਂ ਵੀ ਸਾਂਝੇ ਕੀਤੇ ਹੋਣ, ਕਿ ਦਿੱਲੀ NCR 10 ਲੱਖ ਤੋਂ ਵੱਧ ਅਵਾਰਾ ਕੁੱਤਾ। ਠੀਕ ਹੈ। ਤੇ 2024 ਦੇ ਵਿੱਚ ਦਿੱਲੀ 'ਚ 68,000 ਕੁੱਤਿਆਂ ਦੇ ਕੱਟਣ ਦੇ ਮਾਮਲੇ, ਕੱਲੀ ਦਿੱਲੀ 'ਚ 2024 'ਚ 68,000। ਆਪਾਂ ਇੱਕ ਦਿਨ ਚਰਚਾ ਵੀ ਕੀਤੀ ਸੀ। ਤੇ ਇਸੇ ਤਰ੍ਹਾਂ ਮਤਲਬ 2025 ਜਿਹੜਾ ਅਜੇ ਚੱਲ ਰਿਹਾ, ਅੱਧ ਜਾਂ ਲੰਘਿਆ, ਉਹਦੇ ਵਿੱਚ ਵੀ 26,000 ਤੋਂ ਵੱਧ ਕੁੱਤਿਆਂ ਦੇ ਕੱਟਣ ਦੇ ਮਾਮਲੇ ਆ ਗਏ। ਤੇ ਪੂਰੇ ਮੁਲਕ ਦੇ ਵਿੱਚ 37 ਲੱਖ ਤੋਂ ਵੱਧ 2024 'ਚ ਕੁੱਤਿਆਂ ਦੇ ਕੱਟਣ ਦੇ ਮਾਮਲੇ ਆ। 37 ਲੱਖ ਤੋਂ ਵੱਧ ਜੀ। ਠੀਕ ਹੈ, ਮਤਲਬ ਕਿ ਇਹਦੇ ਪਿੱਛੇ ਕਿਹਾ ਜਾਂਦਾ ਕਿ ਕੁੱਤੇ ਪ੍ਰੇਮੀਆਂ ਦੀ ਜਿੱਤ ਹੋ ਗਈ, ਕੁਝ NGO ਦੀ ਜਿੱਤ ਹੋ ਗਈ, ਸਿਆਸੀ ਧਿਰਾਂ ਦੇ ਕੁਝ ਲੜਾਈ ਹੋ ਗਈ, ਪਰ ਇੱਕ ਮਹੀਨ ਲੁਕਮਾ ਇੱਕ ਧਾਗਾ ਪਿਆ, ਉਸ ਨੂੰ ਵੀ ਚਮਕਦੀ ਰੋਸ਼ਨੀ 'ਚ ਦੇਖਣ ਦੀ ਲੋੜ ਹੈ ਕਿ ਭਾਰਤ ਮੁਲਕ ਦੇ ਵਿੱਚ ਕੁੱਤਿਆਂ ਦੀ ਦਵਾਈਆਂ, ਕੁੱਤਿਆਂ ਦੇ ਟੀਕਿਆਂ ਦਾ ਵੀ ਅਰਬਾਂ ਖਰਬਾਂ ਦਾ ਕਾਰੋਬਾਰ ਹੈ। ਜੇ ਅਵਾਰਾ ਕੁੱਤੇ ਕੈਦ ਰਹਿੰਦੇ ਨੇ ਤਾਂ ਉਹਨਾਂ ਦਾ ਧੰਦਾ ਚੌਪਟ ਹੁੰਦਾ। ਕਿ ਉਹਦੇ ਲਈ ਵੀ ਇਹ ਸ਼ੈਲਟਰ ਹੋਮ ਚੋਂ ਕਢਾ ਕੇ ਗਲੀਆਂ 'ਚ ਖੁੱਲੇ ਛੱਡੇ ਨੇ। ਬਿਲਕੁਲ ਸਹੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਖਾਸ ਜਿਵੇਂ ਕੁੱਤਿਆਂ ਦੀ ਫਿਕਰ ਕੀਤੀ ਜਾ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ, ਜਾਂ ਹੋਰ ਜਿਹੜੇ ਲੋਕ NGO ਜਾਂ ਹੋਰ ਇਹਨਾਂ ਦੀ ਹਮਾਇਤ ਕਰ ਰਹੇ ਨੇ, ਉਹਨਾਂ ਨੂੰ ਬੰਦੇ ਵੀ ਦਿਖਦੇ ਹੋਣ ਜਿਹੜੇ ਰੁਲਦੇ ਫਿਰਦੇ ਨੇ ਸੜਕਾਂ ਤੇ, ਅਨਾਜ ਪੱਖੋਂ, ਬਿਮਾਰੀਆਂ ਕਰਕੇ ਰੁਲਦੇ ਫਿਰਦੇ ਨੇ, ਜਾਂ ਹੋਰ ਜਿਨ੍ਹਾਂ ਨੂੰ ਨਿਆਂ ਨਹੀਂ ਮਿਲਦਾ, ਉਹ ਵੀ ਰੋਲੀ ਰਹੇ ਨੇ ਇੱਕ ਤਰੀਕੇ ਨਾਲ, ਉਹ ਵੀ ਇਹਨਾਂ ਨੂੰ ਨਜ਼ਰ ਆਉਂਦੇ ਹੋਣ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।